ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਦੀਪਕ ਸ਼ਰਮਾ ਚਨਾਰਥਰ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5200। ਕਾਲ ਕਰਕੇ ਤੁਸੀਂ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408272 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵੇਜ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 855 905 2575 ਤੇ ਗੱਲ ਕਰ ਸਕਦੇ ਹੋ। ਜੁੜਦੇ ਹਾਂ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਤਿ ਸ਼੍ਰੀ ਪੰਜਾਬੀ ਅਕਾਲ ਜੀ। ਰੇਡੀਓ ਤੇ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਸ਼ਰਮਾ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ, ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ਰਮਾ ਜੀ, ਖਬਰਾਂ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਐਨਕਾਊਂਟਰ ਤੋਂ। ਮੂਸੇਵਾਲਾ ਕਤਲਕਾਂਡ ਤੋਂ ਬਾਅਦ ਜਿਹੜਾ ਐਨਕਾਊਂਟਰ ਹੋਇਆ ਮਨਪ੍ਰੀਤ ਮਨੂ ਦਾ ਤੇ ਗੁੱਸੇ ਦਾ, ਹੁਣ ਉਸ ਐਨਕਾਊਂਟਰ ਤੇ ਬਹਿਸ ਛਿੜ ਗਈ ਹੈ ਜੀ। ਬਿਲਕੁਲ, ਦੇਖੋ ਪਹਿਲਾਂ ਤਾਂ ਇਸ ਘਟਨਾਕ੍ਰਮ ਨੂੰ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਤੱਕ ਦੇਖਦੇ ਹੋ ਤਾਂ ਕਹਿ ਸਕਦੇ ਹੋ ਕਿ ਪੰਜਾਬ ਲਈ ਰਾਹਤ ਹੈ, ਪੰਜਾਬ ਪੁਲਿਸ ਲਈ ਪ੍ਰਾਪਤੀ ਹੈ। ਫਿਰ ਜੇਕਰ ਉਸ ਐਨਕਾਊਂਟਰ ਦੀ ਪੂਰੀ ਇਬਾਰਤ ਨੂੰ ਦੇਖਦੇ ਹੋ ਤਾਂ ਲੱਗਦਾ ਜੀ ਕਿ ਪਾਕਿਸਤਾਨ ਵਾਲੇ ਬਾਰਡਰ ਤੇ ਵਾਪਰੀ ਘਟਨਾ ਹੈ। ਉਹ ਪਿੰਡ ਜਿਹੜਾ ਮਤਲਬ ਕਿ ਐਨ ਬਾਰਡਰ ਤੋਂ 7-8 ਕਿਲੋਮੀਟਰ ਦੀ ਮਾਤਰ ਦੂਰੀ ਦੇ ਉੱਤੇ ਹੈ। ਉੱਥੇ ਦੋ ਉਹ ਸ਼ਾਰਪ ਸ਼ੂਟਰ ਕਹਿੰਦੇ ਕਿ ਜਿਹਨੇ ਸਭ ਤੋਂ ਪਹਿਲਾਂ ਗੋਲੀ ਮਾਰੀ ਸੀ ਜੀ, ਉਹਦੇ ਵਿੱਚ ਜਿਹੜਾ ਮਨੂ ਦਾ ਨਾਂ ਆਉਂਦਾ ਕਿ ਉਸ ਨੇ ਸਭ ਤੋਂ ਪਹਿਲਾਂ ਨੇੜੇ ਹੋ ਕੇ ਗੋਲੀ ਮਾਰੀ। ਤੇ ਉਸ ਤੋਂ ਬਾਅਦ ਕਹਿੰਦੇ ਕਿ ਇਹ ਦੋਨੇ ਉਹ ਸੀਗੇ ਜਿਹੜੇ ਇੰਨੇ ਦਿਨ ਲੁਕੇ ਰਹੇ। 52 ਦਿਨਾਂ ਬਾਅਦ ਮਤਲਬ ਕਿ ਹੁਣ ਪੁਲਿਸ ਆਪਣੀ ਪਿੱਠ ਥਪਥਪਾ ਰਹੀ ਹੈ ਕਿ ਅਸੀਂ ਵੱਡੀ ਮਤਲਬ ਕਿ ਮੱਲ ਮਾਰ ਲਈ। ਬੇਸ਼ੱਕ ਪੰਜਾਬ ਪੁਲਿਸ, ਹਰਿਆਣਾ ਪੁਲਿਸ, ਇੱਥੋਂ ਤੱਕ ਕਿ ਮਹਾਰਾਸ਼ਟਰ ਦੀ ਪੁਲਿਸ, ਦਿੱਲੀ ਦੀ ਇਨਵੋਲਵਮੈਂਟ, ਉਹਨਾਂ ਸਾਰਿਆਂ ਨਾਲ ਦਾਅਵਾ ਕੀਤਾ ਜਾ ਰਿਹਾ ਕਿ ਅਸੀਂ ਇਸ ਸਿੱਧੂ ਮੂਸੇਵਾਲੇ ਕਤਲਕਾਂਡ ਨਾਲ ਜੁੜੇ 51 ਤੋਂ ਵੱਧ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਸੋ ਉਹਨਾਂ ਦੇ ਵਿੱਚ ਹੁਣ ਆਹ ਦੋ ਬੰਦੇ ਕਹਿੰਦੇ ਕਿ ਹੁਣ ਪੁਲਿਸ ਦੀ ਜੇਕਰ ਤੁਸੀਂ ਰਿਪੋਰਟ ਦੇ ਹਵਾਲੇ ਨਾਲ ਪਹਿਲਾਂ ਦੇਖੋ, ਫਿਰ ਆਪਾਂ ਸੋਸ਼ਲ ਮੀਡੀਆ ਵਾਲੀ ਬਹਿਸ ਤੇ ਵੀ ਆਉਂਦੇ ਹਾਂ ਕਿ ਪੁਲਿਸ ਦਮ ਭਰਦੀ ਹੈ ਕਿ ਇਹਨਾਂ ਕੋਲ ਆਧੁਨਿਕ ਹਥਿਆਰ ਸੀ, AK-47 ਵਰਗੀਆਂ ਰੈਫਲਾਂ ਸੀ ਤੇ ਇਹ ਚਿੱਟਾ ਲੈਣ ਦੇ ਆਦੀ ਸੀ ਕਹਿੰਦੇ। ਸੋ ਪੰਜਾਬ ਤੋਂ ਇਹ ਬਾਹਰ ਲੁਕੇ ਸੀ ਤੇ ਚਿੱਟਾ ਇਹਨਾਂ ਨੂੰ ਮਿਲ ਨਹੀਂ ਰਿਹਾ ਸੀ। ਇਹ ਚਿੱਟੇ ਦੀ ਮਜਬੂਰੀ ਇਹਨਾਂ ਨੂੰ ਪੰਜਾਬ ਲਿਆਈ। ਜਦੋਂ ਕਿ ਹੁਣ ਕੁਝ ਏਜੰਸੀਆਂ ਇਹ ਵੀ ਦਮ ਭਰਦੀਆਂ ਜੀ ਕਿ ਇਹਨਾਂ ਨੇ ਬਾਰਡਰ ਟੱਪ ਕੇ ਪਾਕਿਸਤਾਨ ਜਾਣਾ ਸੀ ਜੀ, ਉੱਥੇ ਇਹਨਾਂ ਦੇ ਲਈ ਰਹਿਣ ਦਾ ਪ੍ਰਬੰਧ ਹੋ ਗਿਆ ਸੀ ਜੀ। ਬਹੁਤ ਮਤਲਬ ਕਿ ਉਹੀ ਲਗਭਗ ਜਦੋਂ ਤੁਸੀਂ ਪੁਲਿਸ ਦੀ ਪੂਰੀ ਉਹ ਚਿੱਠੀ ਪੜ੍ਹਦੇ ਹੋ, ਮਤਲਬ ਕਿ ਜਿਹੜੀ ਕਹਾਣੀ ਹੁਣ ਸਾਹਮਣੇ ਲੈਂਦੀ ਜਾਂਦੀ ਹੈ, ਉਹ ਲਗਭਗ ਬਹੁਤ ਤੁਹਾਨੂੰ ਪਿੱਛੇ ਲੈ ਕੇ ਜਾਂਦੀ ਹੈ। ਉਹ ਖੜਕੂਬਾਦ ਦੇ ਦੌਰ ਦੇ ਵਿੱਚ ਉਵੇਂ ਤਰ੍ਹਾਂ ਦੀ ਇੱਕ ਇਬਾਰਤ ਲਿਖੀ ਹੋਈ ਵੀ ਲੱਗਦੀ ਹੈ। ਫਿਰ ਇਹਦੇ ਵਿੱਚ ਜਦੋਂ ਤੁਸੀਂ ਇਨਕਾਊਂਟਰ ਵਾਲਾ ਦੇਖਦੇ ਹੋ ਤਾਂ ਪਿੰਡ ਤੋਂ ਬਾਹਰ ਘਰ ਹੈ, ਉਹ ਖੇਤਾਂ ਦੇ ਵਿੱਚ ਬਣੀਆਂ ਹਵੇਲੀਆਂ, ਜਿਵੇਂ ਆਪਣੇ ਜਿੱਥੇ ਡੰਗਰ ਪਸ਼ੂ ਵੀ ਖੁੱਲਾ ਉਵੇਂ ਉਹ ਬਣੀ ਥਾਂ ਹੈ। ਤੇ ਉਹਦੇ ਅੰਦਰੋਂ ਮਤਲਬ ਕਿ ਸਵੇਰੇ 10:15 ਵਜੇ ਪੁਲਿਸ ਉੱਥੇ ਪਹੁੰਚ ਜਾਂਦੀ ਆ ਤੇ 10:15 ਤੇ ਉਹ ਹਵੇਲੀ ਨੂੰ ਘੇਰਾਬੰਦੀ ਸ਼ੁਰੂ ਹੁੰਦੀ ਆ। ਫਿਰ ਪਿੰਡ ਦੀ ਨਾਕਾਬੰਦੀ ਹੁੰਦੀ ਆ ਤੇ 10:45 ਤੇ ਪੁਲਿਸ ਦਾ ਦਾਅਵਾ ਹੈ ਕਿ ਜੀ ਹਵੇਲੀ ਦੇ ਅੰਦਰੋਂ ਪਹਿਲਾ ਫਾਇਰ ਹੁੰਦਾ। ਸੋ ਪਹਿਲੀਆਂ ਗੋਲੀਆਂ ਅੰਦਰੋਂ ਚੱਲਦੀਆਂ। ਕਹਿੰਦੇ ਅਸੀਂ ਅਪੀਲ ਕਰਦੇ ਰਹੇ ਕਿ ਜੀ ਬਾਹਰ ਆ ਜਾਓ, ਸਰੈਂਡਰ ਕਰ ਦਿਓ। ਉਹਨਾਂ ਨੇ ਸਰੈਂਡਰ ਨਹੀਂ ਕੀਤਾ ਤੇ ਸਾਡੇ ਕੋਲ ਪੁਖਤਾ ਜਾਣਕਾਰੀ ਸੀ। ਉਹ 10:45 ਤੋਂ ਗੋਲੀਬਾਰੀ ਸ਼ੁਰੂ ਹੋ ਕੇ 3:25 ਤੱਕ ਚੱਲਦੀ ਆ। ਮਤਲਬ ਲੰਬਾ ਇਨਕਾਊਂਟਰ ਆ ਪੰਜਾਬ ਦੇ ਇਤਿਹਾਸ ਦੇ ਵਿੱਚ ਜਿਹੜਾ 4 ਘੰਟਿਆਂ ਤੋਂ ਵੀ ਉੱਪਰ ਚੱਲਿਆ। ਤੇ ਉਸ ਤੋਂ ਬਾਅਦ ਹੁਣ ਪੁਲਿਸ ਦਾਅਵਾ ਕਰੇ ਕਿ ਜੀ ਅਸੀਂ ਉਸ ਤੋਂ ਬਾਅਦ ਅੰਦਰੋਂ ਜਦੋਂ ਫਾਇਰਿੰਗ ਬੰਦ ਹੋ ਗਈ, ਫਿਰ ਅਸੀਂ ਹੌਲੀ ਅੰਦਰ ਗਏ ਤਾਂ ਸਾਨੂੰ 2 ਲਾਸ਼ਾਂ ਬਰਾਮਦ ਹੋ ਗਈਆਂ, ਕੋਲੋਂ AK-47 ਮਿਲੀ। ਹੁਣ ਅਸੀਂ ਖੋਲ ਮਿਲਾ ਕੇ ਦੇਖਾਂਗੇ ਜੀ ਜਿਹੜਾ ਸਿੱਧੂ ਮੂਸੇਵਾਲੇ ਦੇ ਉੱਤੇ ਜਿਹੜੀ ਗੋਲੀਬਾਰੀ ਹੋਈ ਸੀ ਕਿ ਉਹੀ ਆ। ਇੱਕ ਜਿਹੜਾ ਸ਼ਾਰਪ ਸ਼ੂਟਰ ਮਾਰਿਆ ਗਿਆ, ਉਹਦਾ ਬਾਪੂ ਨੇ ਵੀ ਕਿਹਾ ਕਿ ਅਸੀਂ ਤਾਂ ਪਹਿਲਾਂ ਬੇਦਖਲ ਕਰ ਚੁੱਕੇ ਹਾਂ, ਅਸੀਂ ਲਾਸ਼ ਵੀ ਨਹੀਂ ਲੈਣੀ। ਸੋ ਆਹ ਸਾਰੀਆਂ ਜਿਹੜੀਆਂ ਮਤਲਬ ਕਿ ਉਹ ਨੇ, ਇਹ ਪੁਲਿਸ ਦੇ ਹਵਾਲੇ ਨਾਲ ਨੇ। ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਉਹੀ ਬਹਿਸ ਫਿਰ ਛਿੜੀ ਆ ਕਿ ਕੀ ਇਹ ਅਸਲੀ ਐਨਕਾਊਂਟਰ ਆ ਜਾਂ ਫੇਕ ਐਨਕਾਊਂਟਰ ਆ। ਇਸ ਨੂੰ ਲੈ ਕੇ ਵੀ ਮਤਲਬ ਕਿ ਤੁਸੀਂ ਇਹ ਦੇਖੋ ਕਿ
ਪੰਜਾਬ ਨੂੰ ਪਤਾ ਹੀ ਨਹੀਂ ਲੱਗਿਆ, ਪਲਕ ਝਪਕਦਿਆਂ ਅਸੀਂ ਆਪਣਾ ਸੱਭਿਅਤਾ ਛੱਡ ਕੇ ਕਦੋਂ ਪਜਾਮੇ ਤੋਂ ਪੈਂਟ ਤੇ ਆ ਗਏ ਤੇ ਕਦੋਂ ਪੈਂਟ ਤੋਂ ਜੀਨ ਤੇ ਆ ਗਏ। ਉਸੇ ਤਰ੍ਹਾਂ ਪੰਜਾਬ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਅਸੀਂ ਖਾੜਕੂਵਾਦ ਸ਼ਬਦ ਜਿਹੜਾ ਲੋਕਾਂ ਲਈ ਸੰਘਰਸ਼ਮਈ ਸ਼ਬਦ ਸੀ, ਜੁਝਾਰੂ ਸ਼ਬਦ ਸੀ, ਉਹਨੂੰ ਕਦੋਂ ਅਸੀਂ ਅੱਤਵਾਦ ਦਾ ਨਾਮ ਦਿੱਤਾ ਤੇ ਕਦੋਂ ਉਹ ਅੱਤਵਾਦ ਜਿਹੜਾ ਅਸਲ 'ਚ ਅੱਤਵਾਦ ਦਾ ਸੀ ਉਹਨੂੰ ਗੈਂਗਸਟਰ ਕਹਿ ਰਹੇ ਹਾਂ। ਸੋ ਇਹ ਸ਼ਬਦਾਂ ਦੇ ਫਰਕ ਵੀ ਨਹੀਂ ਅਸੀਂ ਸਮਝ ਪਾਏ ਕਿ ਖਾੜਕੂਵਾਦ ਦਾ ਮਤਲਬ ਲੜਨਾ ਜੂਝਣਾ ਹੁੰਦਾ ਹੈ। ਉਹਨਾਂ ਦਾ ਕੋਈ ਬੇਸ ਸੀ, ਕੋਈ ਏਮ ਸੀ, ਕਿਸੇ ਸੋਚ ਨੂੰ ਲੈ ਕੇ ਤੁਰੇ ਸੀ। ਬੇਸ਼ੱਕ ਉਹਦੇ ਵਿੱਚ ਬਾਅਦ ਚੋਂ ਸ਼ਰਾਰਤੀ ਧਿਰਾਂ ਸ਼ਾਮਲ ਹੋਈਆਂ, ਲੁੱਟਾਂ ਖੋਹਣੀਆਂ ਧਿਰਾਂ ਸ਼ਾਮਲ ਹੋਈਆਂ, ਉਹਦੇ ਵਿੱਚ ਕਿਤੇ ਏਜੰਸੀਆਂ ਸ਼ਾਮਲ ਹੋਈਆਂ ਤੇ ਉਹਦਾ ਸਾਰਾ ਰੂਪ ਰੰਗ ਵਿਗੜਿਆ ਤੇ ਉਹਦਾ ਅਸਰ ਪੰਜਾਬ ਨੇ ਝੱਲਿਆ, ਕਿਉਂਕਿ ਮਾਰ ਪੰਜਾਬ ਨੂੰ ਸਾਰੇ ਪਾਸਿਓਂ ਪਈ ਆ। ਤੋ ਅੱਜ ਜਦੋਂ ਆਹ ਇਨਕਾਊਂਟਰ ਦੁਬਾਰਾ ਇੰਨੇ ਸਾਲਾਂ ਬਾਅਦ ਸਾਹਮਣੇ ਆਇਆ ਤੇ ਨੌਜਵਾਨ ਮੁੰਡੇ ਨੇ, ਪੰਜਾਬ ਦੇ ਹੀ ਮੁੰਡੇ ਨੇ, ਤੇ ਉਸ ਤੋਂ ਬਾਅਦ ਹੁਣ ਇਹ ਚਿੱਟੇ ਦੇ ਆਦੀ ਨੇ, ਕੀ ਇਹ ਪੈਸਿਆਂ ਦੇ ਆਦੀ ਨੇ, ਕੀ ਇਹ ਗੋਲੀਆਂ ਦੇ ਆਦੀ ਨੇ, ਕਿਉਂ ਇਸ ਸਥਿਤੀ ਵਿੱਚ ਪੰਜਾਬ ਖੜਾ, ਇਹ ਫਿਕਰਮੰਦੀ ਆ। ਹੁਣ ਬੇਸ਼ੱਕ ਇੱਕ ਧਿਰ ਉਹ ਹੈ ਜਿਹੜੀ ਮਤਲਬ ਕਿ ਇਸ ਪੱਖੋਂ ਸਕੂਨ ਮਹਿਸੂਸ ਕਰਦੀ ਹੈ ਕਿ ਚਲੋ ਜੀ ਪੰਜਾਬ ਸਰਕਾਰ ਨੇ ਕਮਾਲ ਕਰਤੀ, ਪੰਜਾਬ ਪੁਲਿਸ ਨੇ ਕਮਾਲ ਕਰਤੀ ਜੀ, ਸਿੱਧੂ ਮੂਸੇਵਾਲੇ ਦਾ ਬਦਲਾ ਲੈ ਹੋ ਗਿਆ। ਦੂਸਰੇ ਪਾਸੇ ਉਹ ਧਿਰ ਫਿਕਰਮੰਦੀ ਚ ਹੈ ਕਿ ਕੀ ਇਹ ਪੁਰਾਣੇ ਕਾਲੇ ਦੌਰ ਵੱਲ ਵਧਣ ਦੀ ਕਹਾਣੀ ਤਾਂ ਨਹੀਂ ਸ਼ੁਰੂ ਹੋਈ, ਇਹ ਉਹਦੀ ਭੂਮਿਕਾ ਤਾਂ ਨਹੀਂ ਕਿਤੇ ਕਿ ਫਿਰ ਅਜਿਹੇ ਇਨਕਾਊਂਟਰ ਸਾਨੂੰ ਨਿੱਤ ਦਿਨ ਪੰਜਾਬ 'ਚ ਦੇਖਣ ਨੂੰ ਮਿਲਣ ਖੁੱਲੀ। ਕਿਉਂਕਿ ਉਸ ਮਤਲਬ ਕਿ 84 ਵਾਲੇ ਦੌਰ ਤੋਂ ਬਾਅਦ ਤੇ ਅੱਜ ਵਾਲੇ 2022 ਵਾਲੇ ਦੌਰ ਦੇ ਵਿੱਚ ਫਰਕ ਇਹ ਆ ਕਿ ਹਥਿਆਰ ਬਹੁਤ ਆਧੁਨਿਕ ਨੇ, ਸਾਡੇ ਕੋਲ ਟੈਕਨੋਲੋਜੀ ਬਹੁਤ ਆਧੁਨਿਕ ਹੈ, ਸਾਡੇ ਕੋਲ ਸੋਰਸ ਬੜੇ ਤਕੜੇ ਨੇ ਦੋਏ ਪਾਸਿਓਂ, ਚਾਹੇ ਉਹ ਸਰਕਾਰਾਂ ਵਾਲੇ ਪੱਖ ਤੋਂ ਹੋਣ ਤੇ ਚਾਹੇ ਇਹਨਾਂ ਨੌਜਵਾਨਾਂ ਵਾਲੇ ਜਿਹੜੇ ਗੈਂਗਸਟਰ ਦੇ ਵਿੱਚ ਗਲਤ ਰਾਹਾਂ ਤੇ ਤੁਰ ਪਏ ਉਹਨਾਂ ਵਾਲੇ ਪੱਖ ਤੋਂ ਹੋਣ। ਸੋ ਉਸ ਨੂੰ ਲੈ ਕੇ ਪੰਜਾਬ ਉਹ ਹਥਿਆਰ ਹੁਣ ਉਸ ਸਮੇਂ ਨਾਲੋਂ 100 ਗੁਣਾ ਵੱਧ ਨੇ ਜੀ। ਤੇ ਹੁਣ ਜਿਹੜੀ ਇਹ ਸਾਰਾ ਇਨਕਾਊਂਟਰ ਦਾ ਦਮ ਭਰਿਆ ਜਿਹੜਾ ਜਿਸ ਦਮ ਦੇ ਉੱਤੇ, ਉਹ ਕਮਾਲ ਦੀ ਹੈ। ਹੁਣ ਤੱਕ ਕੀ ਹੁੰਦਾ ਸੀਗਾ ਕਿ ਪੁਲਿਸ ਸੂਈਆਂ ਦੇ ਸਿਰ ਦੇ ਉੱਤੇ ਪੈਰ ਨੱਪਦੀ ਸੀ ਕਿ ਹਾਂ ਜੀ ਕਿਸੇ ਨੂੰ ਕਾਤਲ ਨੂੰ ਫੜਨਾ ਹੈ, ਕਿਸੇ ਮੁਜਰਮ ਨੂੰ ਫੜਨਾ ਹੈ, ਕਿਸੇ ਭਗੌੜੇ ਨੂੰ ਫੜਨਾ, ਤਾਂ ਉਹਦੀ ਹੁੰਦੀ ਸੀ ਕਿ ਉਹਦੇ ਰਿਸ਼ਤੇਦਾਰ ਕਿੱਥੇ ਰਹਿੰਦੇ ਨੇ, ਉਹਦੇ ਜਾਣ ਪਛਾਣ ਵਾਲੇ ਕਿੱਥੇ ਰਹਿੰਦੇ ਨੇ, ਉਹਨਾਂ ਦੇ ਘਰਾਂ 'ਚ ਰਾਤ ਨੂੰ ਛਾਪਾ ਮਾਰ ਲਓ, ਮਾਂ ਨੂੰ ਤਾਂ ਮਿਲਣ ਆਊਗਾ ਹੀ, ਬੈਂਕ 'ਚੋਂ ਪੈਸੇ ਕਢਾਉਣ ਤਾਂ ਆਊਗਾ ਹੀ, ਕੁਝ ਅਜਿਹੇ ਨੁਕਤੇ ਹੁੰਦੇ ਸੀ। ਫਿਰ ਨੁਕਤਾ ਬਦਲਿਆ ਕਿ ਫੋਨ ਆ ਗਿਆ। ਫਿਰ ਕਹਿੰਦੇ ਜੀ ਕਿ ਫੋਨ ਜਿੱਥੇ ਵੀ ਬੰਦਾ ਕਰ ਬਹਿੰਦਾ ਸੀ ਉੱਥੋਂ ਟਰੇਸ ਹੋ ਜਾਂਦਾ ਸੀਗਾ, ਜਦੋਂ ਵੀ ਜਾ ਕੇ ਕਿਹੜੇ ਟਾਵਰ ਤੋਂ ਫੋਨ ਚੱਲ ਰਿਹਾ ਜੀ, ਉਸ ਟਾਵਰ ਦੇ ਏਰੀਏ 'ਚੋਂ ਨੰਬਰ ਵਾਲੇ ਬੰਦੇ ਚੱਕ ਲਏ ਜਾਂਦੇ ਸੀ, ਉਸ ਏਰੀਏ 'ਚ ਜਿੰਨੇ ਫੋਨ ਚੱਲੇ ਉਹ ਚੱਕ ਲਏ ਜਾਂਦੇ, ਲਿਸਟ ਕਢਾਈ ਜਾਂਦੀ ਸੀ ਕਿ ਇਸ ਇਲਾਕੇ ਦੇ ਵਿੱਚੋਂ ਕਿੰਨੇ ਫੋਨ ਕਿਹਦੇ ਨੰਬਰ ਤੇ ਹੋਏ ਨੇ। ਸੋ ਉਸ ਤਰੀਕੇ ਨਾਲ ਫਿਰ ਉਹ ਹਵਾਲਾ ਚੱਲਿਆ। ਹੁਣ ਉਸ ਤੋਂ ਅਗਲਾ ਅੱਜ ਜਿਹੜਾ ਇਹ ਦਮ ਭਰ ਰਹੀ ਹੈ ਪੰਜਾਬ ਪੁਲਿਸ, ਉਹ ਹੈ ਜੀ ਤੁਹਾਡੀ ਆਵਾਜ਼ ਦੇ ਦਮ ਦੇ ਉੱਤੇ ਜੀ। ਉਹ ਕਹਿੰਦੇ ਕਿ ਹੁਣ ਟੈਕਨੋਲੋਜੀ ਦੇ ਵਿੱਚ ਅਸੀਂ ਇੱਕ ਪੁਲਿਸ ਨੇ ਇੱਕ ਆਵਾਜ਼ ਦਾ ਬੈਂਕ ਬਣਾਇਆ ਜਿਹੜਾ ਪੰਜਾਬ ਦੇ ਅਪਰਾਧੀਆਂ ਦਾ, ਭਗੌੜਿਆਂ ਦਾ, ਗੈਂਗਸਟਰਾਂ ਦਾ, ਉਹ ਇੱਕ ਆਵਾਜ਼ ਦਾ ਬੈਂਕ ਆ ਸਾਡੇ ਕੋਲ। ਉਹ 'ਚ ਬੰਦਾ ਆਪਣੀ ਸ਼ਕਲ ਬਦਲ ਲਵੇ, ਆਪਣੀ ਸੂਰਤ ਬਦਲ ਲਵੇ, ਆਪਣਾ ਰਹਿਣ ਸਹਿਣ ਦਾ ਢੰਗ ਬਦਲ ਲਵੇ, ਇੱਥੋਂ ਤੱਕ ਕਿ ਉਹ ਪਲਾਸਟਿਕ ਸਰਜਰੀ ਵੀ ਕਰਾ ਲਵੇ, ਪਰ ਉਹਦੀ ਆਵਾਜ਼ ਨਹੀਂ ਬਦਲਦੀ। ਸੋ ਕਹਿੰਦੇ ਕਿ ਇਹ ਮੋਹਾਲੀ ਦੇ ਵਿੱਚ ਪਿਛਲੇ ਦਿਨੀ ਜਿਹੜੇ ਮੁੰਡੇ ਫੜੇ ਗਏ ਉਹਨਾਂ ਨਾਲ ਲਗਾਤਾਰ ਫੋਨ ਤੇ ਸੀ, ਔਰ ਉਹਨਾਂ ਦੀ ਫੋਨ ਦੀ ਆਵਾਜ਼ ਦੇ ਬੇਸ ਦੇ ਉੱਤੇ ਇਹ ਪਹਿਚਾਣ ਕੀਤੀ ਜਾਂਦੀ ਹੈ ਕਿ ਇਹ ਭਾਈ ਕਿੱਥੋਂ ਚੱਲ ਰਿਹਾ ਫੋਨ, ਇਹ ਆਵਾਜ਼ ਕਿੱਥੋਂ ਆ ਰਹੀ ਆ। ਸੋ ਉਸ ਹਵਾਲੇ ਨਾਲ ਪੁਲਿਸ ਨੇ ਦਮ ਭਰਿਆ ਕਿ ਅਸੀਂ ਇਹ ਹੁਣ ਇਸ ਢੰਗ ਨਾਲ ਫੜੇ ਨੇ। ਪਰ ਸਵਾਲ ਪੰਜਾਬ ਮੂਹਰੇ ਖੜਾ ਕਿ ਕੀ ਪੰਜਾਬ ਦੇ ਮੁੰਡੇ ਫਿਰ ਹੁਣ ਇਸੇ ਤਰ੍ਹਾਂ ਮਰਨਗੇ? ਕੀ ਪੰਜਾਬ ਦੀ ਜਵਾਨੀ ਦਾ ਘਾਣ ਫਿਰ ਇਸੇ ਤਰ੍ਹਾਂ ਹੋਏਗਾ? ਕੀ ਪੰਜਾਬ ਦੀ ਜਵਾਨੀ ਨੂੰ ਫਿਰ ਪੁਲਿਸ ਔਰ ਮਤਲਬ ਕਿ ਇਸ ਦੌਰ ਦੇ ਵਿੱਚ ਦੇਖਣਾ ਪਏਗਾ ਕਿ ਬੱਚੇ ਏਦਾਂ ਕਮਾਉਣੇ ਪੈਣਗੇ? ਇਹ ਸਵਾਲ ਹੈ। ਸੋ ਇਸ ਦੇ ਉੱਤੇ ਲੈ ਕੇ ਹੁਣ ਸਿਰਦ ਧਿਰਾਂ ਚਿੰਤਤ ਵੀ ਨੇ, ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਪੰਜਾਬ ਦੇ ਬੁੱਧੀਜੀਵੀ ਵਰਗ ਇੱਕ ਵਾਰ ਫਿਰ ਫਿਕਰਮੰਦੀ 'ਚ ਨੇ। ਔਰ ਪੰਜਾਬ ਪੁਲਿਸ ਨੂੰ ਬੇਸ਼ੱਕ ਸਰਕਾਰ ਨੇ ਥਾਪੜਾ ਦਿੱਤਾ, ਬੇਸ਼ੱਕ ਪੁਲਿਸ ਨੇ ਦਮ ਭਰਿਆ ਕਿ ਅਸੀਂ ਇੱਕ ਬਦਲਾ ਲੈ ਲਿਆ। ਸੋ ਉਹ ਲੋਕ ਚਾਹੁੰਦੇ ਸੀ ਕਿ ਹਾਂ ਸਿੱਧੂ ਮੂਸੇਵਾਲੇ ਦੇ ਕਾਤਲ ਫੜੇ ਜਾਣ, ਉਹਨਾਂ ਨੂੰ ਸਜ਼ਾਵਾਂ ਮਿਲਣ। ਹੁਣ ਇਸ ਗੱਲ ਨੂੰ ਲੈ ਕੇ ਦੋਹਰੀ ਬਹਿਸ ਹੈ ਕਿ ਕੀ ਇਹ ਜਿਉਂਦੇ ਫੜੇ ਜਾ ਸਕਦੇ ਸੀ ਜਾਂ ਇਹ ਇਨਕਾਊਂਟਰ ਹੀ ਜ਼ਰੂਰੀ ਸੀ? ਜੇਕਰ ਜਿਉਂਦੇ ਫੜੇ ਜਾਂਦੇ ਤਾਂ ਕੁਝ ਤਰ੍ਹਾਂ ਕਹਿੰਦੀਆਂ ਫਿਰ ਕੀ ਹੋਣਾ ਸੀ, ਫਿਰ ਉਹੀ ਕੋਰਟ ਕਚਹਿਰੀ, ਫਿਰ ਉਹੀ ਗਵਾਹ, ਉਹੀ ਮੁੱਕਰਨਾ, ਉਹੀ ਗਵਾਹੀ ਦੇਣਾ, ਲੰਬਾ ਪ੍ਰੋਸੈਸ। ਤੇ ਕੁਝ ਕਹਿੰਦੇ ਕਿ ਨਹੀਂ ਗਲਤ ਹੋਇਆ, ਇਹਨਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਫੜਿਆ ਜਾ ਸਕਦਾ ਸੀ, ਜਾਣ ਕੇ ਨਹੀਂ ਫੜਿਆ। ਸੋ ਇਸ ਤਰ੍ਹਾਂ ਦੀ ਬਹਿਸ। ਸੋ ਇੱਕ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਦੋਹਰੀ ਬਹਿਸ ਛਿੜੀ ਆ, ਚਾਹੇ ਉਹ ਇੱਕ ਇਸ ਪੱਖ ਨੂੰ ਲੈ ਕੇ ਹੋਵੇ ਕਿ ਹਾਂ ਬਦਲਾ ਲੈਣ 'ਚ ਕਾਮਯਾਬੀ ਹੈ। ਮਤਲਬ ਸਵਾਲ ਫਿਰ ਉੱਥੇ ਹੀ ਆ ਕਿ ਇਹ ਐਨਕਾਊਂਟਰ ਜੇਕਰ ਮਤਲਬ ਕਿ ਹੋ ਰਹੇ ਨੇ ਤਾਂ ਕੀ ਉਹ ਜਾਇਜ਼ ਨੇ, ਜਾਂ ਫਿਰ ਜਿਹੜੇ ਮਤਲਬ ਕਤਲ ਹੋ ਰਹੇ ਨੇ ਉਹਨਾਂ ਦੀ ਭੂਮਿਕਾ ਕੀ ਆ? ਕਿਉਂਕਿ ਕਿਤੇ ਨਾ ਕਿਤੇ ਪੰਜਾਬ ਉਸੇ ਨੁਕਸਾਨ ਵੱਲ ਵੱਧ ਰਿਹਾ। ਇਹ ਫਿਕਰਮੰਦੀ ਪੰਜਾਬ 'ਚੋਂ ਤੁਸੀਂ ਇਹ ਦੇਖੋ ਨਾ, ਜਦੋਂ ਉਹ ਕਾਲਾ ਦੌਰ ਸੀਗਾ, ਜਦੋਂ 84 ਦਾ ਦੌਰ ਸੀਗਾ, ਜਦੋਂ ਖਾੜਕੂਵਾਦ ਦਾ ਦੌਰ ਸੀ, ਤਦ ਕੁਝ ਮੁੰਡੇ ਜਿਹੜੇ ਕੁਰਾਹੇ ਪੈ ਗਏ, ਗਲਤ ਰਾਹੇ ਪੈ ਗਏ, ਉਹ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ।
ਕੁਝ ਪੁਲਿਸ ਨੇ ਆਪਣੀਆਂ ਫੀਤੀਆਂ ਲਾਉਣ ਲਈ, ਆਪਣੇ ਸਟਾਰ ਲਾਉਣ ਲਈ, ਆਪਣੇ ਅਹੁਦੇ ਵਧਾਉਣ ਲਈ ਝੂਠੇ ਐਨਕਾਊਂਟਰ ਕੀਤੇ, ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ। ਫਿਰ ਕੁਝ ਲੋਕ ਬੱਸਾਂ 'ਚੋਂ ਲਾਹ ਕੇ ਮਾਰੇ, ਉਹ ਚਾਹੇ ਧਰਮ ਨੂੰ ਆੜ ਬਣਾ ਕੇ, ਇੱਕ ਭਾਈਚਾਰੇ ਨੂੰ ਆੜ ਬਣਾ ਕੇ, ਉਹ ਲੋਕ ਪਹਿਚਾਣ ਕਰ ਕਰਕੇ ਬੱਸਾਂ 'ਚੋਂ ਲਾਲਾ ਮਾਰੇ, ਪਿੰਡਾਂ ਸ਼ਹਿਰਾਂ 'ਚ ਜਾ ਕੇ ਮਾਰੇ। ਫਿਰ ਉਸ ਤੋਂ ਬਾਅਦ ਪੁਲਿਸ ਮਾਰੀ ਗਈ ਉਸ ਦੌਰਾਨ। ਪਰ ਉਹ ਸਾਰੀਆਂ ਤਰ੍ਹਾਂ, ਚਾਹੇ ਉਹ ਸੱਚੇ ਮੁਕਾਬਲੇ 'ਚ ਮਾਰੇ ਗਏ, ਚਾਹੇ ਝੂਠੇ ਮੁਕਾਬਲੇ 'ਚ ਮਾਰੇ ਗਏ, ਚਾਹੇ ਬੱਸਾਂ 'ਚੋਂ ਆਮ ਨਾਗਰਿਕ ਲਾ ਕੇ ਮਾਰੇ ਗਏ, ਚਾਹੇ ਪੁਲਿਸ ਵਾਲੇ ਮਾਰੇ ਗਏ, ਮਰੇ ਕਿਹਦੇ? ਪੰਜਾਬ ਦੇ। ਨੁਕਸਾਨ ਕਿਹਦਾ ਹੋਇਆ? ਪੰਜਾਬ ਦਾ। ਤੇ ਕਰਜ਼ਾ ਫਿਰ ਪੰਜਾਬ ਦੇ ਸਿਰ। ਸੋ ਉਸੇ ਸਥਿਤੀ ਨੂੰ ਲੈ ਕੇ ਪੰਜਾਬ ਫਿਰ ਫਿਕਰਮੰਦੀ ਆ ਕਿ ਕੱਲ ਭਾਈ ਹੁਣ ਪੁਲਿਸ ਕਹਿੰਦੀ ਸਾਡੇ 3 ਬੰਦੇ ਜ਼ਖਮੀ ਹੋ ਗਏ ਜੀ, ਇੱਕ ਸਾਡਾ ASI, ਇੱਕ ਹੋਰ ASI, ਇੱਕ ਸਾਡਾ ਹੈੱਡ ਕਾਂਸਟੇਬਲ ਤੇ ਇੱਕ ਕੈਮਰਾਮੈਨ, ਮੀਡੀਆ ਪੱਤਰਕਾਰੀ ਭਾਈਚਾਰੇ ਦੇ ਵਿੱਚੋਂ ਇੱਕ ਨੁਮਾਇੰਦਾ। ਸੋ 4 ਬੰਦੇ ਕਹਿੰਦੇ ਜੀ, 3 ਪੁਲਿਸ ਵਾਲੇ ਤੇ ਇੱਕ ਬੰਦਾ ਉਹ ਜ਼ਖਮੀ ਹੋ ਗਿਆ, 2 ਅਸੀਂ ਮਾਰ ਮਾਰੇ, ਮਤਲਬ ਕਿ ਮਾਰ ਮੁਕਾਏ ਜਿਹੜੇ ਗੈਂਗਸਟਰ ਨੇ। ਸੋ ਇਹਦੇ ਵਿੱਚ ਫਿਰ 2 ਧਿਰਾਂ ਦਾ ਟਕਰਾ ਤੇ ਉਹਦੇ ਵਿੱਚ ਫਿਰ ਆਮ ਜਨਤਾ ਫਿਰ ਵਿੱਚ ਖੜੀ ਆ। ਸੋ ਉਸ ਨੂੰ ਲੈ ਕੇ ਇੱਕ ਵਾਰ ਫਿਰ ਪੰਜਾਬ ਦੇ ਸਿਰ ਦੇ ਉੱਤੇ ਫਿਕਰਮੰਦੀ ਆ, ਔਰ ਸੋਸ਼ਲ ਮੀਡੀਆ ਉੱਤੇ ਬਹਿਸ ਦੋਹਰੀ ਤੀਹਰੀ ਕਈ ਮਤਲਬ ਪਰਤਾਂ 'ਚ ਚੱਲ ਰਹੀ ਹੈ ਕਿ ਕੀ ਇਹ ਸਹੀ ਸੀ, ਕੀ ਇਹ ਨਹੀਂ ਹੋਣਾ ਚਾਹੀਦਾ ਸੀ, ਕੀ ਹੋਣਾ ਚਾਹੀਦਾ ਸੀ। ਆਉਣ ਵਾਲੇ ਸਮੇਂ 'ਚ ਬਹਿਸ ਭਖ ਸਕਦੀ ਆ। ਬਹਿਸ ਭਖੇ ਕੋਈ ਮਸਲਾ ਨਹੀਂ, ਵਿਚਾਰਕ ਤੌਰ ਤੇ ਬਹਿਸ ਹੋਵੇ ਕੋਈ ਮਸਲਾ ਨਹੀਂ, ਪਰ ਪੰਜਾਬ ਦੇ ਵਿੱਚ ਇਹ ਦ੍ਰਿਸ਼ ਵਾਰ-ਵਾਰ ਨਾ ਦੁਹਰਾਏ ਜਾਣ, ਉਹਦੇ ਲਈ ਕੀ ਕਰਨਾ ਇਹ ਸੋਚਣਾ ਪੈਣਾ ਜੀ। ਅਗਲੀ ਖਬਰ ਦੇ ਵੱਲ ਵਧ ਗਏ ਸ਼ਰਮਾ ਜੀ, ਤੇ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ। ਜਿਹੜਾ ਅਕਾਲੀ ਦਲ ਨੇ ਧਰਨਾ ਲਾਇਆ, ਪਰ ਇਹ ਅਕਾਲੀ ਦਲ ਦੀ ਫਿਕਰਮੰਦੀ ਹੈ ਜਾਂ ਡਰਾਮਾ ਹੈ? ਫਿਕਰਮੰਦੀ ਹੈਗੀ ਹੈ, ਪਰ ਡਰਾਮਾ ਉਹਦੇ ਨਾਲੋਂ ਵੱਧ ਹੈ ਜੀ। ਫਿਕਰਮੰਦੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਨਹੀਂ, ਫਿਕਰਮੰਦੀ ਆਪਣੀ ਹੋਂਦ ਜਿਹੜੀ ਗਵਾ ਲਈ ਅਕਾਲੀ ਦਲ ਨੇ ਉਹਨੂੰ ਮੁੜ ਭਾਲਣ ਦੀ ਹੈ। ਫਿਕਰਮੰਦੀ ਆਪਣੇ ਪੈਰ ਦੁਆਰਾ ਪੰਜਾਬ ਦੀ ਸਿਆਸਤ ਜਮਾਉਣ ਦੇ ਆ। ਫਿਕਰਮੰਦੀ ਪੰਜਾਬ ਦੇ ਪਿੰਡਾਂ 'ਚ ਕਿਵੇਂ ਵੜਨ ਜੋਗੇ ਹੋਈਏ, ਲੋਕਾਂ ਦਾ ਬੂਹਾ ਖੜਕਾਈਏ ਤੇ ਲੋਕ ਮੰਜਾ ਡਾਹ ਦੇਣ ਕੇ ਬੈਠ ਜਾਓ, ਜਥੇਦਾਰ ਸਾਹਿਬ ਆਏ ਨੇ, ਉਹ ਦੁਬਾਰਾ ਭੂਮਿਕਾ ਦੇ ਵਿੱਚ ਅਕਾਲੀ ਦਲ ਆਉਣਾ ਚਾਹੁੰਦਾ, ਉਸ ਲਈ ਫਿਕਰਮੰਦੀ ਆ। ਜੇ ਬੰਦੀ ਸਿੰਘਾਂ ਦੀ ਰਿਹਾਈ ਦਾ ਫਿਕਰ ਹੁੰਦਾ ਤਾਂ ਵਾਜਪਾਈ ਦਾ ਦੌਰ ਵੀ ਆਇਆ ਸੀ ਤੇ ਨਰਿੰਦਰ ਮੋਦੀ ਦਾ ਦੌਰ ਵੀ ਆਇਆ। ਉਹ ਦੌਰ ਵੀ ਪੰਜਾਬ ਨੇ ਦੇਖਿਆ ਜਦੋਂ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਸਰਕਾਰ, ਕੇਂਦਰ 'ਚ ਵੀ ਇਹਨਾਂ ਦੀ ਸਰਕਾਰ, ਹਰਿਆਣੇ 'ਚ ਵੀ ਇਹਨਾਂ ਦੀ ਭਾਈਵਾਲ ਵਾਲੀ ਸਰਕਾਰ, ਪੰਜਾਬ 'ਚ ਵੀ ਇਹਨਾਂ ਦੀ ਸਰਕਾਰ। ਤਦ ਕਿਉਂ ਨਹੀਂ ਚੰਡੀਗੜ੍ਹ ਦਾ ਮਸਲਾ ਹੱਲ ਹੋ ਗਿਆ? ਤਦ ਕਿਉਂ ਨਹੀਂ ਪਾਣੀਆਂ ਦੇ ਮਸਲੇ ਹੱਲ ਹੋ ਗਏ? ਤਦ ਕਿਉਂ ਨਹੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੱਲ ਹੋ ਗਿਆ? ਜੇ ਫਿਕਰਮੰਦੀ ਹੁੰਦੀ ਤਾਂ ਉਹ ਮਸਲੇ ਉਸ ਸਮੇਂ ਹੱਲ ਹੋਏ ਹੁੰਦੇ। ਤੁਸੀਂ ਇਹ ਦੇਖੋ ਕਿ ਕੱਲ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਨਾਲ ਭੂੰਦੜ ਹੋਰੀ ਖੜਾਏ ਨੇ, ਤਖਤੀਆਂ ਲੈ ਕੇ ਖੜੇ ਨੇ ਸੰਸਦ ਦੇ ਬਾਹਰ। ਕਮਾਲ ਆ ਜਨਾਬ ਜੀ। ਜਦੋਂ ਨਰਿੰਦਰ ਤੋਮਰ ਦੀ 3 ਖੇਤੀ ਕਾਨੂੰਨ ਵਾਲੀ ਚਿੱਠੀ ਦਿਖਾਉਂਦੇ ਸੀ ਤਦ ਵੀ ਇਹੀ ਅਕਾਲੀ ਦਲ ਸੀ ਕਿ ਆਹ ਦੇਖੋ ਜੀ ਅਸੀਂ ਚਿੱਠੀ ਲੈ ਕੇ ਆਏ ਆ, ਕਿਸਾਨਾਂ ਦਾ ਕੁਝ ਨਹੀਂ ਹੋਣਾ, ਇਹ ਤਾਂ ਕਮਾਲ ਦੇ ਬਿੱਲ ਨੇ। ਫਿਰ ਜਦੋਂ ਪੰਜਾਬ ਦੂਏ ਪਾਸੇ ਖੜਿਆ ਤੇ ਅਕਾਲੀ ਦਲ ਨੂੰ ਦੇਰ ਆਏ ਸਮਝ ਆਈ ਕਿਹਾ ਕੀ ਹੋ ਗਿਆ। ਫਿਰ ਸੰਸਦ ਮੂਹਰੇ ਉਹੀ ਲੋਕ ਤਖਤੀਆਂ ਲੈ ਕੇ ਖੜਦੇ ਸੀ ਕਿ ਨਹੀਂ ਜੇ 3 ਖੇਤੀ ਕਾਨੂੰਨ ਵਾਪਸ ਲਓ, ਅਸੀਂ ਕਿਸਾਨਾਂ ਦੇ ਨਾਲ ਆ। ਫਿਰ ਮੈਂ ਇੱਕ ਵਾਰ ਸੁਖਬੀਰ ਬਾਦਲ ਨੂੰ ਪੁੱਛ ਵੀ ਲਿਆ ਸੀ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿ ਸੁਖਬੀਰ ਬਾਦਲ ਜੀ ਅਕਾਲੀ ਦਲ ਦਾ ਸੱਚ ਕਿਹੜਾ ਹੈ, ਕੀ ਉਹ ਤਖਤੀਆਂ ਸੱਚ ਸੀ ਜਾਂ ਉਹ ਚਿੱਠੀਆਂ ਸੱਚ ਸੀ? ਸੋ ਇਸੇ ਤਰ੍ਹਾਂ ਪੰਜਾਬ ਅੱਜ ਫਿਰ ਪੁੱਛਦਾ ਕਿ ਸੁਖਬੀਰ ਬਾਦਲ ਜੀ, ਹਰਸਿਮਰਤ ਜੀ, ਤੁਹਾਡਾ ਇਹ ਧਰਨਾ ਸੱਚ ਹੈ ਕਿ ਜਾਂ ਉਸ ਮੌਕੇ ਸੱਚ ਸੀ ਜਦੋਂ ਤੁਹਾਡੇ ਬਾਪੂ ਹੋਰੀ ਹੱਥ ਖੜੇ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆਉਂਦੇ ਨੇ ਕਿ ਛੱਡਿਆ ਜੀ ਸਾਰਾ ਕੁਝ ਆਪੇ ਨਜਿੜ ਲਓ? ਉਸ ਦਿਨ ਕਿਉਂ ਨਹੀਂ ਖੜੇ ਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਣ ਦੇਵਾਂਗੇ, ਅੰਦਰ ਅਸੀਂ ਫੌਜ ਨਹੀਂ ਵੜਨ ਦੇਵਾਂਗੇ? ਉਸ ਦਿਨ ਅਕਾਲੀ ਦਲ ਦੀ ਭੂਮਿਕਾ ਦੀ ਲੋੜ ਸੀ ਕਿ ਪਹਿਲਾਂ ਆਪ ਖੜਦੇ ਕਿ ਪਹਿਲਾਂ ਸਾਡੇ ਤੇ ਟੈਂਕ ਚੜਾਓ, ਸਾਡੇ ਗੋਲੀਆਂ ਮਾਰੋ, ਫਿਰ ਅੰਦਰ ਜਾਇਓ। ਉਸ ਦਿਨ ਤੁਸੀਂ ਉਸ ਦਿਨ ਗੁਰੂ ਨੂੰ ਪਿੱਠ ਦਿਖਾ ਕੇ ਨਹੀਂ ਆਏ। ਸੋ ਇਸ ਲਈ ਇਹ ਜਵਾਬ ਪੰਜਾਬ ਨੇ ਹਮੇਸ਼ਾ ਮੰਗਣੇ ਨੇ। ਸੋ ਇਸੇ ਤਰ੍ਹਾਂ ਬੰਦੀ ਸਿੰਘਾਂ ਵਾਲੇ ਮਾਮਲੇ ਦੇ ਉੱਤੇ ਕਿੰਨੀ ਚਾਰਜੋਈ ਕੀਤੀ ਅਕਾਲੀ ਦਲ ਇਹ ਦੱਸਵੇ, ਖਾਸ ਕਰਕੇ ਉਸ ਸਰਕਾਰ ਦੇ ਸਮੇਂ ਜਦੋਂ ਇਹਨਾਂ ਦੀ ਕੇਂਦਰ ਦੇ ਵਿੱਚ ਵਾਜਪਾਈ ਦੀ ਸਰਕਾਰ 'ਚ ਸੁਖਬੀਰ ਬਾਦਲ ਮੰਤਰੀ ਸੀ, ਹਰਸਿਮਰਤ ਕੌਰ ਨਰਿੰਦਰ ਮੋਦੀ ਦੀ ਮਤਲਬ ਕਿ ਮੰਤਰੀ ਮੰਡਲ ਵਿੱਚ ਮੰਤਰੀ ਸੀਗੇ। ਸੋ ਉਸ ਸਮੇਂ ਇਹਨਾਂ ਨੇ ਕਿੰਨੀ ਚਾਰਜੋਈ ਕੀਤੀ, ਕਿਹੜੀਆਂ ਚਿੱਠੀਆਂ ਲਿਖੀਆਂ, ਕਿਹੜੇ ਵਫਦ ਨੂੰ ਮਿਲੇ, ਕਿਹੜੀ ਕਾਰਵਾਈ ਕੀਤੀ, ਕਿੰਨੀ ਪੈਰਵੀ ਕੀਤੀ, ਉਹ ਦੱਸ ਦੇਣ। ਉਸ ਮੌਕੇ ਤਾਂ ਸਿਰਫ ਇਹੀ ਹੁੰਦਾ ਸੀ ਕਿ ਕਿਹੜੀ ਕੁਰਸੀ ਮਿਲ ਜਾਵੇ, ਕਿਹੜਾ ਵਿਭਾਗ ਮਿਲ ਜਾਵੇ, ਕਿਹੜਾ ਫੰਡ ਮਿਲ ਜਾਵੇ, ਕਿਹਨੂੰ ਸੈੱਟ ਕਰਾ ਲਈਏ, ਕਿਹਦੇ ਲਈ। ਸੋ ਜੇਕਰ ਉਸ ਸਮੇਂ ਪੰਜਾਬ ਦੇ ਮੁੱਦਿਆਂ ਦੇ ਉੱਤੇ, ਪੰਥਕ ਮੁੱਦਿਆਂ ਦੇ ਉੱਤੇ, ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮੁੱਦਿਆਂ ਦੇ ਉੱਤੇ, ਪੰਜਾਬ ਦੇ ਬੁਨਿਆਦੀ ਭਾਸ਼ਾ ਵਾਲੇ ਮੁੱਦਿਆਂ ਦੇ ਉੱਤੇ, ਹਲਕਿਆਂ ਵਾਲੇ, ਚੰਡੀਗੜ੍ਹ ਵਾਲੇ ਮੁੱਦਿਆਂ ਤੇ ਪਹਿਰਾ ਦਿੱਤਾ ਹੁੰਦਾ ਤਾਂ ਅੱਜ ਅਕਾਲੀ ਦਲ ਨੂੰ ਧਰਨੇ ਲਾਉਣ ਦੀ ਲੋੜ ਨਾ ਪੈਂਦੀ, ਔਰ ਉਹਨਾਂ ਧਰਨਿਆਂ ਦੇ ਵਿੱਚ ਪਹਾੜੇ ਦੇ ਉੱਤੇ ਮੁਲਾਜ਼ਮ ਲਿਜਾਣ ਦੀ ਲੋੜ ਨਾ ਪੈਂਦੀ। ਜੰਤਰ ਮੰਤਰ ਧਰਨਾ ਸੀ ਕੱਲ ਜੀ। ਜੰਤਰ ਮੰਤਰ ਦੇ ਉੱਤੇ 300 ਦੇ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਭੇਜੇ ਸੀ ਧਰਨੇ 'ਚ ਬੈਠਣ ਲਈ। ਤੇ ਪ੍ਰੈਸ ਨੋਟ, ਬਿਲਕੁਲ ਅਕਾਲੀ ਦਲ ਪ੍ਰੈਸ ਨੋਟ ਜਾਰੀ ਕਰਦਾ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਨਰੋਲ ਧਰਨਾ ਹੈ।
ਤੇ ਉਸ ਧਰਨੇ ਦੇ ਵਿੱਚ ਜਿਹੜੇ ਨਾਮ ਦਿੱਤੇ ਗਏ ਬੁਲਾਰਿਆਂ ਦੇ ਵਿੱਚ, ਉਹਦੇ ਵਿੱਚ ਧਾਮੀ ਸਾਹਿਬ ਦਾ ਵੀ ਨਾਮ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਪਰ ਉਹ ਚ ਲਿਖਿਆ ਨਹੀਂ ਧਾਮੀ ਹੋਰੀ ਕਿ ਬਤੌਰ ਪ੍ਰਧਾਨ ਸ਼ਾਮਲ ਹੋ ਰਹੇ ਨੇ। ਉਹ ਅਕਾਲੀ ਦਲ ਦੇ ਵੀ ਵਰਕਰ ਨੇ, ਉਹ ਅਕਾਲੀ ਦਲ ਦੇ ਵੀ ਨੁਮਾਇੰਦੇ ਨੇ, ਉਹ ਇਸ ਲਈ ਪਰ ਉਹਨਾਂ ਦਾ ਨਾਂ ਸਮਝ ਆਉਂਦਾ। ਪਰ ਜਿਹੜੇ ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਦੇ, ਉਹਨਾਂ ਨੂੰ ਤੁਸੀਂ ਕਿਸ ਆਧਾਰ ਤੇ ਉੱਥੇ ਬਿਠਾਇਆ ਜੀ? ਬਕਾਇਦਾ ਪੰਜਾਬੀ ਟ੍ਰਿਬਿਊਨ ਨੇ ਤਾਂ ਇਹ ਵੀ ਦਾਅਵਾ ਕੀਤਾ ਕਿ ਸਾਡੇ ਕੋਲ ਚਿੱਠੀ ਹੈ ਜਿਹੜੇ ਹੁਕਮ ਦੇ ਕੇ ਭੇਜੇ ਗਏ ਕਿ ਭਾਈ ਉੱਥੇ ਪਹੁੰਚਣਾ। ਸੋ ਉਹ ਚਿੱਠੀ ਉਹ ਕਹਿੰਦੇ ਸਾਡੇ ਕੋਲ ਪਈ ਹੈ। ਉਸ ਚਿੱਠੀ ਦੇ ਹਵਾਲੇ ਨਾਲ ਵੀ ਇਹ ਗੱਲ ਦੋਹਰੇ ਤੌਰ ਤੇ ਸਾਬਤ ਹੋ ਰਹੀ ਹੈ। ਫਿਰ ਲੰਗਰ ਤੁਸੀਂ ਮਤਲਬ ਕਿ ਕੱਲ ਕਈਆਂ ਨੇ ਸੋਸ਼ਲ ਮੀਡੀਆ ਤੇ ਵੀ ਸਵਾਲ ਖੜਾ ਕੀਤਾ ਕਿ ਧਰਨਾ ਅਕਾਲੀ ਦਲ ਲਾ ਰਿਹਾ ਤੇ ਲੰਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਰਤ ਰਿਹਾ। ਕੋਈ ਗੱਲ ਨਹੀਂ, ਲੰਗਰ ਸਾਰਿਆਂ ਲਈ ਹੁੰਦਾ ਪ੍ਰਵੀਨ ਜੀ, ਕੋਈ ਮਸਲਾ ਨਹੀਂ, ਲੰਗਰ ਛਕਣ ਅਕਾਲੀ ਦਲ ਵਾਲੇ। ਪਰ ਇੱਥੇ ਤਾਂ ਚਲੋ ਧਰਨੇ 'ਚ ਲੰਗਰ ਗਿਆ ਤਾਂ ਭੋਗਾਂ 'ਚ ਲੰਗਰ ਛਕਦੇ ਰਹੇ ਨੇ ਸ਼੍ਰੋਮਣੀ ਕਮੇਟੀ ਦਾ। ਘਰੇਲੂ ਆਪਣੇ ਜੀ ਜਾਣ ਦੇ ਉੱਤੇ ਵੀ ਅਸੀਂ ਮਤਲਬ ਕਿ ਲੰਗਰ ਗੁਰੂ ਘਰ ਤੋਂ ਮਤਲਬ ਕਿ ਖਰਚਾ ਕਰਨ ਦੀ ਬਜਾਏ ਸ਼੍ਰੋਮਣੀ ਕਮੇਟੀ ਦਾ ਮੰਗਾ ਕੇ ਖਾਈ, ਔਰ ਉਹ ਵੀ ਘਰਾਣਾ ਜਿਹੜਾ ਮੁੱਖ ਮੰਤਰੀਆਂ ਦੀ ਲਿਸਟ ਦੇ ਵਿੱਚ ਪੰਜਾਬ 'ਚ ਸਭ ਤੋਂ ਮੂਹਰੇ ਖੜਾ ਹੋਵੇ ਕਿ ਹਾਂ ਜੀ ਅਸੀਂ 5 ਵਾਰ ਮੁੱਖ ਮੰਤਰੀ ਬਣ ਗਏ। ਪ੍ਰਕਾਸ਼ ਸਿੰਘ ਬਾਦਲ ਇੱਕ ਸਮਾਗਮ 'ਚ ਸ਼ਾਮਲ ਹੋਣ ਗਏ। ਉਹ ਸਮਾਗਮ ਸੀਗਾ ਯੁਵਰਾਜ ਸਿੰਘ ਨੂੰ ਸਨਮਾਨ ਦੇਣ ਦਾ ਕਿ ਜਦੋਂ ਉਹਨੇ 6 ਛੱਕੇ ਮਾਰੇ ਸੀਗੇ ਇੱਕੋ ਓਵਰ 'ਚ। ਤੇ ਉਸ ਪ੍ਰੋਗਰਾਮ ਦੇ ਵਿੱਚ ਮੁੱਖ ਭਾਸ਼ਣ ਦਿੰਦਿਆਂ ਹੋਇਆ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਯੁਵਰਾਜ ਸਿਆਂ ਕੋਈ ਗੱਲ ਨਹੀਂ, ਜੇ ਤੂੰ 6 ਛੱਕੇ ਮਾਰਤੇ 5 ਤਾਂ ਮੈਂ ਵੀ ਮਾਰਤੇ, 1 ਮਾਰਨਾ ਰਹਿੰਦਾ। ਮਤਲਬ ਉੱਥੇ ਵੀ ਤਮੰਨਾ ਸੀ ਕਿ ਮੁੱਖ ਮੰਤਰੀ ਵਾਲੀ। ਸੋ ਜਿਨ੍ਹਾਂ ਦੀ ਲਾਲਸਾ ਹਰ ਇੱਕ ਥਾਂ ਦੇ ਉੱਤੇ ਕੁਰਸੀ ਤੇ ਪਈ ਹੋਵੇ ਔਰ ਉਹਨਾਂ ਨੂੰ ਫਿਰ ਗੁਰੂ ਦੀ ਗੋਲਕ ਵੀ ਆਪਣੀ ਜੇਬੇ ਲੱਗਦੀ ਆ, ਉਹ ਗਰੀਬ ਦੇ ਮੂੰਹ 'ਚ ਪੈਣ ਦੀ ਬਜਾਏ ਆਪਣੇ ਘਰਾਂ 'ਚ ਲੰਗਰ ਲਿਆਉਂਦੇ ਰਹੇ ਨੇ। ਸੋ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਉੱਥੇ ਧਰਨੇ ਤੇ ਜਾਣਾ ਔਰ ਸ਼੍ਰੋਮਣੀ ਕਮੇਟੀ ਦਾ ਲੰਗਰ ਦਾ ਵਰਤਾਇਆ ਜਾਣਾ, ਮੁਲਾਜ਼ਮਾਂ ਨੂੰ ਭੀੜ ਦੇ ਰੂਪ 'ਚ ਬਿਠਾਉਣਾ, ਇੱਥੋਂ ਤੁਸੀਂ ਹਿਸਾਬ ਲਾ ਲਓ ਫਿਰ ਕਿਹੜੀ ਫਿਕਰਮੰਦੀ ਆ? ਸਿਰਫ ਆਪਣੀ ਤਾਕਤ ਦਿਖਾਉਣ ਦੀ। ਕਿਉਂ ਨਹੀਂ ਇਸ ਮਸਲੇ ਦੇ ਉੱਤੇ ਉਸ ਸਮੇਂ ਕੰਮ ਹੋਇਆ ਜਦੋਂ ਤੁਸੀਂ ਇਕੱਠੀਆਂ ਸਰਕਾਰਾਂ ਚਲਾਈਆਂ 3-3 4-4 ਸੂਬਿਆਂ ਦੇ ਵਿੱਚ? ਉਸ ਮੌਕੇ ਕਿਉਂ ਨਹੀਂ ਕੰਮ ਹੋਇਆ? ਇਸ ਲਈ ਅਕਾਲੀ ਦਲ ਸਵਾਲਾਂ ਦੇ ਘੇਰੇ 'ਚ ਰਹੇਗਾ। ਬੇਅਦਬੀਆਂ ਦੇ ਮਾਮਲੇ 'ਚ ਤੁਸੀਂ ਉਸ ਸਮੇਂ ਪੁਲਿਸ ਤੇ ਕਿਉਂ ਨਹੀਂ ਐਕਸ਼ਨ ਲੈ ਸਕੇ, ਜਾਂ ਇਹ ਦੱਸੇ ਕਿਉਂ ਨਹੀਂ ਸਕੇ ਕਿ ਪੁਲਿਸ ਨੇ ਕਿਹਦੇ ਗੋਲੀ ਚਲਾਈ ਸੀ ਜਦੋਂ ਸੰਗਤ ਬੈਠੀ ਸੀਗੀ ਧਰਨੇ ਦੇ ਉੱਤੇ ਰੋਸ਼ ਵਜੋਂ? ਸੋ ਇਸ ਲਈ ਅਕਾਲੀ ਦਲ ਹੁਣ ਆਪਣੇ ਮਤਲਬ ਪਾਪ ਧੋਣੇ ਚਾਹੁੰਦਾ, ਪਰ ਉਹ ਪਾਪ ਧੋਣ ਲਈ ਅਜੇ ਪਾਪਾਂ ਨੂੰ ਮੰਨਣ ਲਈ ਤਿਆਰ ਨਹੀਂ। ਸੋ ਗੁਨਾਹ ਪਹਿਲਾਂ ਕਬੂਲ ਕਰਨੇ ਪੈਂਦੇ ਨੇ, ਫਿਰ ਗੁਨਾਹ ਮਾਫ ਹੁੰਦੇ ਨੇ। ਇੱਥੇ ਕਹਿੰਦੇ ਨੇ ਮਾਫੀ ਮਿਲ ਜਾਵੇ, ਪਾਪ ਧੁੱਤ ਜਾਣ, ਪਰ ਅਸੀਂ ਦੱਸਣਾ ਨਹੀਂ ਕਿ ਪਾਪ ਕੀਤਾ ਕੀ ਹੈ, ਗੁਨਾਹ ਕੀ ਕੀਤਾ। ਸੋ ਇਸ ਲਈ ਗੁਨਾਹ ਦੇ ਵਿੱਚ ਸ਼ਾਮਲ ਹੋਣਾ ਹੀ ਗੁਨਾਹ ਨਹੀਂ ਹੁੰਦਾ, ਹਾਮੀ ਭਰਨਾ ਵੀ ਗੁਨਾਹ ਹੀ ਹੁੰਦਾ ਹੈ, ਚੁੱਪ ਰਹਿਣਾ ਵੀ ਗੁਨਾਹ ਹੀ ਹੁੰਦਾ ਹੈ, ਸੱਤਾ 'ਚ ਹੁੰਦਿਆਂ ਤਾਕਤ ਹੁੰਦਿਆਂ ਵੀ ਤੁਸੀਂ ਪੰਜਾਬ ਦਾ ਪੱਖ ਨਾ ਪੂਰਨਾ, ਇਹ ਵੀ ਗੁਨਾਹ ਹੀ ਹੁੰਦਾ। ਸੋ ਇਸ ਲਈ ਅਕਾਲੀ ਦਲ ਨੂੰ ਜੇਕਰ ਵਾਪਸੀ ਖੇਤਰੀ ਪਾਰਟੀ ਦਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈ। ਖੇਤਰੀ ਪਾਰਟੀ ਦਾ ਹੋਂਦ 'ਚ ਰਹਿਣਾ, ਖਾਸ ਕਰਕੇ ਪੰਜਾਬੀ ਤਬੀਅਤ ਵਾਲੀ, ਪੰਥਕ ਤਬੀਅਤ ਵਾਲੀ ਇੱਕ ਧਿਰ ਦਾ ਪੰਜਾਬ ਦੇ ਵਿੱਚ ਖੜੇ ਰਹਿਣਾ ਬਹੁਤ ਜ਼ਰੂਰੀ ਹੈ। ਉਹ ਸ਼੍ਰੋਮਣੀ ਅਕਾਲੀ ਦਲ ਤੋਂ ਵੱਧ ਕੋਈ ਨਹੀਂ ਹੋ ਸਕਦਾ, ਪਰ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ। ਜਦੋਂ ਉਹਦੇ ਨਾਲ ਬਾਦਲ ਲੱਗਦਾ, ਜਦੋਂ ਉਹਦੇ ਨਾਲ ਕੋਈ ਹੋਰ ਧਿਰ ਦਾ ਨਾਂ ਲੱਗਦਾ, ਫਿਰ ਉਹ ਅਕਾਲੀ ਦਲ ਨਹੀਂ ਰਹਿੰਦਾ। ਸੋ ਕਿਹੜਾ ਘਰ ਹੈ ਪੰਜਾਬ ਦੇ ਵਿੱਚ ਜਿਹਦੇ ਅਕਾਲੀ ਦਲ ਦਾ ਉਹ ਪਰਨਾ ਨਾ ਪਿਆ ਹੋਵੇ, ਜਿਨ੍ਹਾਂ ਦਾ ਬਜ਼ੁਰਗ ਮੋਢੇ ਤੇ ਪਰਨਾ ਰੱਖ ਕੇ ਕਦੇ ਧਰਨਿਆਂ ਮੁਜ਼ਾਹਰਿਆਂ 'ਚ ਮੋਰਚਿਆਂ 'ਚ ਨਾ ਗਿਆ ਹੋਵੇ? ਸੋ ਪੰਜਾਬ ਦੇ ਹਰ ਘਰ ਦੇ ਵਿੱਚ ਉਹ ਮਤਲਬ ਰਵਾਇਤ ਰਹੀ ਹੈ। ਪਰ ਅੱਜ ਕਿਉਂ ਮੂੰਹ ਮੋੜਿਆ ਅਕਾਲੀ ਦਲ, ਇਹ ਸੋਚੇ। ਇਸ ਲਈ ਅਕਾਲੀ ਦਲ ਦਾ ਇਹ ਧਰਨਾ ਆਪਣੀ ਪਾਰਟੀ ਲਈ, ਆਪਣੀ ਕੁਰਸੀ ਲਈ, ਸੱਤਾ ਵਾਪਸੀ ਲਈ ਤਾਂ ਫਿਕਰਮੰਦੀ ਵਾਲਾ ਸੀ, ਪਰ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਹਦੇ ਲਈ ਸਿਰਫ ਡਰਾਮਾ ਸੀ। ਤਾਂ ਹੀ ਤਾਂ ਕਹਿੰਦੇ ਨਾ ਸ਼ਰਮਾ ਜੀ ਕਿ ਫਕਰੇ ਕੌਮ ਨੇ ਫਿਕਰੇ ਕੌਮ ਨਹੀਂ ਕੀਤਾ। ਹਾਂ ਬਿਲਕੁਲ, ਫਕਰੇ ਕੌਮ ਨੇ ਕਦੇ ਫਿਕਰੇ ਕੌਮ ਨਹੀਂ ਕੀਤਾ। ਜੇ ਫਿਕਰੇ ਕੌਮ ਕੀਤਾ ਹੁੰਦਾ ਤਾਂ ਜੇ ਹਾਲਤ ਨਾ ਹੁੰਦੀ। ਜੀ ਬਿਲਕੁਲ। ਅਗਲੀ ਖਬਰ ਵੱਲ ਵਧ ਗਏ ਸ਼ਰਮਾ ਜੀ, ਤੇ ਗੱਲ ਕਰੀਏ ਸਰਕਾਰਾਂ ਦੀ। ਸਰਕਾਰਾਂ ਜਤੀਤੀ ਦਾ ਸ਼ਿਕਾਰ ਹੋ ਜਾਂਦੀਆਂ ਨੇ। ਜਤੀਤੀ ਸਰਕਾਰਾਂ 'ਚ ਵੀ ਇਹ ਬੰਦੇ ਤਾਂ ਸੁਣੇ ਸੀ, ਛੱਛੋ-ਪੰਜ ਦਾ ਸ਼ਿਕਾਰ ਸਰਕਾਰਾਂ ਵੀ ਹੋ ਜਾਂਦੀਆਂ ਨੇ। ਪੰਜਾਬ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਥਿਤੀ ਕੁਝ ਐਸੀ ਹੈ। ਬਿਲਕੁਲ, ਪੰਜਾਬ ਸਰਕਾਰ ਇਸ ਮੌਕੇ ਦੁਚਿੱਤੀ 'ਚ ਕਹਿ ਲਓ ਜਾਂ ਇੱਕ ਪਾਸੜ ਕਹਿ ਲਓ ਜੀ। ਪੰਜਾਬ ਹੋਰਾਂ ਦੀ ਭਗਵੰਤ ਮਾਨ ਸਰਕਾਰ ਇਸ ਮੌਕੇ ਹਰ ਗੱਲ ਦਿੱਲੀ ਨੂੰ ਧਿਆਨ 'ਚ ਰੱਖ ਕੇ ਕਰਦੀ ਆ। ਦਿੱਲੀ ਦੇ ਦੇਖੋ, MSP ਕਮੇਟੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਰੁਖ ਬੜਾ ਚੰਗਾ ਲੱਗਦਾ, ਬੜਾ ਸਪਸ਼ਟ ਹੈ। ਭਗਵੰਤ ਮਾਨ ਹੋਰਾਂ ਨੇ, ਮੀਤ ਹੇਅਰ ਹੋਰਾਂ ਨੇ ਬਕਾਇਦਾ ਤੌਰ ਤੇ ਇਸ ਗੱਲ ਨੂੰ ਮਤਲਬ ਕਿ ਖੰਡਨ ਕੀਤਾ ਕਿ MSP ਕਮੇਟੀ 'ਚੋਂ ਪੰਜਾਬ ਨੂੰ ਬਾਹਰ ਰੱਖਣ ਦਾ ਮਤਲਬ ਤਾਂ ਉਵੇਂ ਹੀ ਹੈ ਜਿਵੇਂ ਸਰੀਰ 'ਚੋਂ ਤੁਸੀਂ ਰੂਹ ਕੱਢ ਲਓ, ਜਿਵੇਂ ਸਰੀਰ 'ਚੋਂ ਜਾਨ ਕੱਢ ਲਓ, ਕਹਿੰਦੇ ਕਿ ਭਗਵੰਤ ਮਾਨ ਹੋਰੀ ਕਹਿੰਦੇ। ਸੋ ਇਸ ਲਈ ਉਸ ਮਸਲੇ ਤੇ ਇਹਨਾਂ ਦਾ ਰੁਖ ਬੜਾ ਚੰਗਾ ਲੱਗਦਾ। ਪਰ ਜਦੋਂ ਉਹੀ ਬੰਦੀ ਸਿੰਘ ਵਾਲਾ ਮਸਲਾ ਜਿਹਦੇ ਤੇ ਆਪਾਂ ਹੁਣੇ ਗੱਲ ਕਰਕੇ ਹਟੇ, ਉੱਥੇ ਇਹਨਾਂ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ 'ਚ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰੀ ਕਹਿੰਦੇ ਕਿ ਫਾਈਲ 5-6 ਸਾਲਾਂ ਦੇ ਉੱਤੋਂ ਮਤਲਬ ਕੇਜਰੀਵਾਲ ਦੇ ਮੇਜ਼ ਤੇ ਪਈ ਆ।
ਇੱਕ ਪੈਨ ਮਤਲਬ ਕਿ ਇੱਕ ਦਸਖਤਾਂ ਦੀ ਉਡੀਕ ਕਰਦੀ ਆ, ਤੇ ਉਹ ਦਸਖਤ ਕਿਉਂ ਨਹੀਂ ਹੁੰਦੇ? ਕਦੇ ਤੁਸੀਂ ਕਹਿੰਦੇ ਹੋ ਜੀ ਕੇਂਦਰ ਦਾ ਹਵਾਲਾ, ਜੇਲ੍ਹ ਉਹਨਾਂ ਕੋਲ ਹੈ ਜੀ, ਪੁਲਿਸ ਉਹਨਾਂ ਦੀ ਹੈ ਜੀ, ਕਦੇ ਤੁਸੀਂ ਕਹਿੰਦੇ ਹੋ ਜੇਲ੍ਹਾਂ ਸਾਡੀਆਂ ਨੇ ਜੀ, ਕਿਸਾਨ ਅੰਦੋਲਨ ਦੌਰਾਨ ਮੰਗੀਆਂ ਸੀ ਜੀ ਅਸੀਂ ਦਿੱਤੀਆਂ ਨਹੀਂ। ਜੇ ਜੇਲ੍ਹਾਂ ਤੁਹਾਡੀਆਂ ਨੇ, ਤੁਹਾਡੇ ਕੋਲ ਕੰਟਰੋਲ ਹੈ, ਤੇ ਇਹ ਤਾਂ ਹੁਣ ਸਪਸ਼ਟ ਹੈ ਕਿ ਫਾਈਲ ਕੇਜਰੀਵਾਲ ਦੇ ਦਸਤਾਂ ਕਰਕੇ ਰੁਕੀ ਹੈ। ਸੋ ਕਿਉਂ ਨਹੀਂ ਤੁਸੀਂ ਉਹ ਪਹਿਲ ਕਦਮੀ ਕੀਤੀ? ਇਸ ਮੌਕੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਹੈ, ਪਰ ਦਿੱਲੀ 'ਚ ਤਾਂ ਸਰਕਾਰ ਲਗਾਤਾਰ ਹੈ। ਸੋ ਚੋਣਾਂ ਤੋਂ ਪਹਿਲਾਂ ਇਹ ਕਰਕੇ ਦਿਖਾ ਦਿੰਦੇ, ਫਿਰ ਉਸ ਸਮੇਂ ਗੁਣਾ ਘਟਾ ਕਰਦਾ ਰਿਹਾ ਆਮ ਆਦਮੀ ਪਾਰਟੀ ਕਿ ਜੇ ਭੁੱਲਰ ਨੂੰ ਲਿਆਏ ਤਾਂ ਕੀ ਪੰਜਾਬ 'ਚ ਹਿੰਦੂ ਵੋਟ ਘਟ ਜੂਗੀ, ਕਿ ਸ਼ਹਿਰੀ ਵੋਟ ਸਾਨੂੰ ਪਊਗੀ ਜਾਂ ਨਹੀਂ ਪਊਗੀ, ਕਿੰਨੇ ਕੁ ਦਵਿੰਦਰਪਾਲ ਦੇ ਕਹਿਣ ਦੇ ਉੱਤੇ ਉਸਦੇ ਚਿਹਰੇ ਨੂੰ ਦੇਖ ਕੇ ਕਿੰਨੀ ਕੁ ਵੋਟ ਸਾਨੂੰ ਪੈ ਜੂਗੀ, ਕਿ ਕਿਤੇ ਐ ਨਾ ਹੋਵੇ ਕਿ ਗੁਰਦਾਸਪੁਰ ਅੰਮ੍ਰਿਤਸਰ ਵਾਲੀ ਵੋਟ ਪੈ ਜਵੇ, ਬਠਿੰਡੇ ਵਾਲੀ ਘਟ ਜਵੇ, ਕਿਤੇ ਇੱਧਰ ਨਵਾਂ ਸ਼ਹਿਰ ਵਾਲੇ ਪਾਸੇ ਪਵੇ ਹੀ ਨਾ। ਸੋ ਆਹ ਗੁਣਾ ਘਟਾ ਆਮ ਆਦਮੀ ਪਾਰਟੀ ਕਰਦੀ ਰਹੀ। ਤੇ ਹੁਣ ਜਦੋਂ ਤੁਸੀਂ ਸਰਕਾਰ ਚੋਂ, ਤਾਂ ਤੁਸੀਂ ਕੇਂਦਰ ਦੇ ਉਸ ਫੈਸਲੇ ਦੇ ਖਿਲਾਫ ਬੋਲਦੇ ਹੋ ਜਿਹੜਾ ਤੁਹਾਨੂੰ ਲੱਗਦਾ ਕਿ ਪੰਜਾਬ ਨੂੰ ਸੂਟ ਕਰਦਾ, ਪਰ ਉਸ ਫੈਸਲੇ ਤੇ ਤੁਸੀਂ ਹਾਮੀ ਨਹੀਂ ਭਰਦੇ ਜਿਹੜਾ ਪੰਜਾਬ ਉਡੀਕ ਕਰਦਾ ਕਿ ਭਾਈ ਇਹ ਵੀ ਕਾਨੂੰਨੀ ਪ੍ਰਕਿਰਿਆ ਹੈ। ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਕਾਨੂੰਨੀ ਪ੍ਰਕਿਰਿਆ ਹੈ, ਉਹਦੇ ਨਾਲ ਕਿਸੇ ਦਾ ਸਹਿਮਤ ਹੋਣਾ ਵੱਖਰਾ ਸਵਾਲ ਹੈ ਕਿ ਕੁਝ ਲੋਕਾਂ ਨੂੰ ਲੱਗੂਗਾ ਜੀ ਕਿ ਰਿਹਾਈ ਹੋਣੀ ਚਾਹੀਦੀਆਂ ਨੇ, ਪਰ ਕਾਨੂੰਨ ਦੇ ਦਾਇਰੇ ਦੇ ਹਿਸਾਬ ਨਾਲ ਤਾਂ ਕੰਮ ਹੋਵੇ। ਜਿਹਨੇ ਸਜ਼ਾ ਪੂਰੀ ਕਰ ਲਈ, ਜਿਹਨੂੰ ਜਿੰਨੀ ਕਾਨੂੰਨ ਨੇ ਸਜ਼ਾ ਦਿੱਤੀ, ਉਹਨੇ ਉਹ ਸਜ਼ਾ ਵੀ ਕੱਟ ਲਈ, ਚਾਹੇ ਉਹ ਦੋਸ਼ੀ ਸੀ ਜਾਂ ਨਹੀਂ, ਇਹ ਵੀ ਸਵਾਲਾਂ ਦੇ ਘੇਰੇ 'ਚ ਰਿਹਾ। ਪਰ ਜਦੋਂ ਅਦਾਲਤੀ ਪ੍ਰਕਿਰਿਆ 'ਚ ਤੁਸੀਂ ਕੋਈ ਫੈਸਲਾ ਸੁਣਾ ਦਿੱਤਾ, ਉਸ ਤੋਂ ਬਾਅਦ ਕਾਨੂੰਨੀ ਤੌਰ ਤੇ ਉਹਦੀ ਰਿਹਾਈ ਦਾ ਉਹਦਾ ਹੱਕ ਬਣਦਾ, ਉਹ ਵੀ ਹੱਕ ਦਿਵਾਉਣ ਦੇ ਲਈ ਸਰਕਾਰਾਂ ਪਹਿਲ ਕਦਮੀਆਂ ਨਾ ਕਰਨ, ਤਾਂ ਫਿਰ ਸਵਾਲ ਆਉਂਦੇ ਨੇ। ਸੋ ਇਸ ਲਈ ਭਗਵੰਤ ਮਾਨ ਹੋਰੀ ਦੁਚਿੱਤੀ ਤਾਂ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਜਨਾਬ ਜੀ, ਮੁਹੱਲਾ ਕਲੀਨਿਕ ਦਾ ਗੋਗਾ ਲਗਾਤਾਰ ਗਾਇਆ ਜਾ ਰਿਹਾ ਪੰਜਾਬ ਦੇ ਵਿੱਚ ਕਿ ਲਓ ਜੀ ਦਿੱਲੀ ਵਰਗੇ ਬਣ ਗਏ। 75ਵਾਂ ਮਤਲਬ ਕਿ ਜਿਹੜਾ ਆਜ਼ਾਦੀ ਦਿਹਾੜਾ ਉਹ ਮਨਾਇਆ ਜਾ ਰਿਹਾ ਦੇਸ਼ ਭਰ ਦੇ ਵਿੱਚ, ਕੀ ਉਤਸਵ ਕਹਿ ਰਿਹਾ ਕਿਹੜਾ ਉਹ ਹੈ ਨਾ, ਮਨਾ ਰਹੀ ਹੈ ਕੇਂਦਰ ਸਰਕਾਰ। ਉਹਦੇ ਹਵਾਲੇ ਨਾਲ 15 ਅਗਸਤ ਨੂੰ 75 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਾ ਜੀ। ਉਹ ਮੁਹੱਲਾ ਕਲੀਨਿਕ ਤਿਆਰ ਹੋ ਗਏ। ਅਕਾਲੀਆਂ ਨੇ ਇੱਕੋ ਸੁਵਿਧਾ ਸੈਂਟਰ ਬਣਾਏ ਸੀਗੇ, ਉਹਨਾਂ ਦੇ ਟਾਈਮ 'ਚੋਂ ਪਿੰਡਾਂ 'ਚ ਖੋਲੇ ਸੀਗੇ ਸੂਚਨਾ ਕੇਂਦਰ ਵਗੈਰਾ, ਜਿੱਥੋਂ ਤੁਸੀਂ ਕੋਈ ਜਾਣਕਾਰੀ ਲੈਣੀ ਹੈ, ਕੁਛ ਲੈਣਾ, ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਲਈ। ਉਹ ਕੈਪਟਨ ਦੇ ਟਾਈਮ ਦੇ ਵਿੱਚ ਠੰਡੇ ਬਸਤੇ 'ਚ ਪੈ ਗਏ, ਉੱਥੋਂ ਅਧਿਕਾਰੀ ਹਟ ਗਏ ਤੇ ਉਹ ਬਿਲਡਿੰਗਾਂ ਖੜੀਆਂ ਰਹਿ ਗਈਆਂ। ਤੇ ਹੁਣ ਉਹਨਾਂ ਨੂੰ ਨੀਲਾ, ਅਕਾਲੀ ਦਲ ਵਾਲਾ ਨੀਲੇ ਰੰਗ ਦੇ ਉੱਤੇ ਲਾਲ ਰੰਗ ਦਾ ਪੋਚਾ ਫੇਰ ਕੇ ਉੱਥੇ ਪਲੱਸ ਦਾ ਨਿਸ਼ਾਨ ਲਾ ਕੇ ਉਹਨੂੰ ਮੁਹੱਲਾ ਕਲੀਨਿਕ 'ਚ ਬਦਲ ਦਿੱਤਾ। ਜੇ ਹੁਣ ਭਗਵੰਤ ਮਾਨ ਹੋਰਾਂ ਦੀ ਸਰਕਾਰ ਆ, ਹੈਲਥ ਵਿਭਾਗ ਮਤਲਬ ਕਿ ਆਪਣੇ ਕੰਟਰੋਲ 'ਚ ਆ, ਕਿਉਂਕਿ ਮੰਤਰੀ ਤੋਂ ਵਾਪਸ ਲੈਣ ਤੋਂ ਬਾਅਦ ਹੁਣ ਨਵਾਂ ਸਿਸਟਮ ਸ਼ੁਰੂ ਕਰਕੇ ਨਵੇਂ ਮੰਤਰੀ ਨੂੰ ਦਿੱਤਾ ਹਾਲ ਹੀ ਦੇ ਵਿੱਚ, ਤੇ ਫਿਰ ਆਪਣਾ ਢਿੱਡ ਦੁਖਣ ਤੇ ਦਿੱਲੀ ਕਿਉਂ ਗਏ? ਪੰਜਾਬ 'ਚ ਇਲਾਜ ਕਰਾ ਲੈਂਦੇ। ਭਗਵੰਤ ਮਾਨ ਸਾਹਿਬ ਇਸ ਮੌਕੇ ਦਿੱਲੀ ਦੇ ਅਪੋਲੋ ਹਸਪਤਾਲ 'ਚ ਦਾਖਲ ਨੇ। ਉਹਨਾਂ ਨੂੰ ਢਿੱਡ ਪੀੜ ਦੀ ਦੱਸੀ ਜਾ ਰਹੀ ਹੈ, ਜਦੋਂ ਕਿ ਕੋਈ ਜਨਤਕ ਰਿਪੋਰਟ ਅਜੇ ਸਰਕਾਰ ਵੱਲੋਂ ਜਾਂ ਹਸਪਤਾਲ ਵੱਲੋਂ ਨਹੀਂ ਆਈ, ਪਰ ਜਿੰਨੀ ਕੁ ਮੁੱਢਲੀ ਜਾਣਕਾਰੀ ਮਿਲੀ ਆ, ਉਹਨਾਂ ਨੂੰ ਕੋਈ ਢਿੱਡ ਪੀੜ ਦੀ ਦਿੱਕਤ ਹੋਈ, ਕੋਈ ਪੇਟ ਦੇ ਵਿੱਚ ਕਿਸੇ ਇਨਫੈਕਸ਼ਨ ਦਾ ਕਹਿੰਦੇ ਦੱਸਿਆ ਜਾ ਰਿਹਾ ਕਿ ਕੁਝ ਮਸਲਾ ਆਇਆ ਸੀ, ਉਹਨੂੰ ਲੈ ਕੇ ਉਹਨਾਂ ਨੇ ਉੱਥੇ ਜਾਂਚ ਕਰਾਈ ਤੇ ਉਹਦੀਆਂ ਰਿਪੋਰਟਾਂ ਅੱਜ ਦੁਪਹਿਰ ਬਾਅਦ ਆਉਣ ਦੀ ਉਮੀਦ ਹੈ, ਤੇ ਤਦ ਤੱਕ ਉਹਨਾਂ ਨੂੰ ਕਿਹਾ ਗਿਆ ਹਸਪਤਾਲ ਰੱਖਣਾ ਪੈਣਾ। ਉਹ ਕਹਿੰਦੇ ਕਿ ਭਾਈ ਮੇਰਾ ਪੰਜਾਬ, ਮੇਰੇ ਪੰਜਾਬ ਦੇ ਡਾਕਟਰ, ਮੈਂ ਤਾਂ ਮੁਹੱਲੇ ਕਲੀਨਿਕ ਤੋਂ ਦਵਾਈ ਲੈ ਕੇ ਠੀਕ ਹੋ ਜਾਊਂਗਾ, ਆਪਣੇ ਪੰਜਾਬ ਆ ਜਾਂਦੇ ਜੀ ਲੋਕਾਂ ਮੂਰੇ। ਦੂਸਰਿਆਂ ਦੇ ਟਾਈਮ ਤੁਸੀਂ ਕਹਿੰਦੇ ਰਹੇ ਕਿ ਦੰਦ ਦਿਖਾਉਣ ਵੀ ਅਮਰੀਕਾ ਜਾਂਦੇ ਨੇ, ਇਲਾਜ ਕਰਾਉਣ ਵੀ ਅਮਰੀਕਾ ਜਾਂਦੇ ਨੇ, ਉਹ ਬੜੇ ਹਸਪਤਾਲਾਂ 'ਚ ਜਾਂਦੇ ਨੇ, ਤੇ ਹੁਣ ਤੁਸੀਂ ਤਾਂ ਆਮ ਕਰਾਉਂਦੇ ਸੀ। ਤੁਹਾਨੂੰ ਢਿੱਡ ਦੁਖਣ ਨਾਲ ਕੀ ਹੁੰਦਾ? ਫਿਰ ਹਿੰਗ ਖਾ ਲੈਂਦੇ, ਠੀਕ ਹੈ ਨਾ, ਆਪਣੇ ਤਾਂ ਹਿੰਗ ਨਾਲ ਠੀਕ ਹੋ ਜਾਂਦਾ ਕੰਮ, ਆਪਣੇ ਤਾਂ ਜਮੈਣ ਲੈ ਕੇ ਠੀਕ ਹੋ ਜਾਂਦਾ, ਫਿਰ ਦੇਸੀ ਕੰਮ ਕਰ ਲੈਂਦੇ। ਪਰ ਤੁਸੀਂ ਸਰਕਾਰ ਚੋਂ ਤੇ ਤੁਹਾਡੇ ਆਪਣੇ ਮੁਹੱਲਾ ਕਲੀਨਿਕ ਤੋਂ ਲੋਕਾਂ ਨੂੰ ਆਸ ਤੁਸੀਂ ਬੁਝਾ ਰਹੇ ਹੋ, ਤਾਂ ਆ ਕੇ ਪੰਜਾਬ ਦਵਾਈ ਲੈਂਦੇ। ਸੋ ਇੱਕ ਉਦਾਹਰਨ ਪੇਸ਼ ਕਰਦੇ ਕਿ ਭਾਈ ਹਾਂ ਮੈਂ ਉੱਥੋਂ ਮੁੱਢਲੀ ਸਹਾਇਤਾ ਲੈ ਲਈ, ਮੈਂ ਆਪਣਾ ਇਲਾਜ ਆ ਕੇ ਪੰਜਾਬ ਇੱਥੇ ਕਰਾ ਰਿਹਾ, ਇਹ ਸਰਕਾਰੀ ਹਸਪਤਾਲ 'ਚ ਦਾਖਲ ਹਾਂ, ਮੈਂ ਇਸ ਮੁਹੱਲਾ ਕਲੀਨਿਕ 'ਚ ਇਲਾਜ ਕਰਾ ਰਿਹਾ, ਇਸ ਡਾਕਟਰ ਤੋਂ ਦਵਾਈ ਲੈ ਰਿਹਾ, ਪਰ ਤੁਸੀਂ ਆਪਣਾ ਇਲਾਜ ਅਪੋਲੋ ਤੋਂ ਕਰਾ ਰਹੇ ਹੋ ਦਿੱਲੀ ਜਾ ਕੇ। ਸੋ ਇਸ ਲਈ ਇਹ ਮੈਂ ਤਾਂ ਹੀ ਕਿਹਾ ਕਿ ਇਹ ਦਿੱਲੀ ਦੇ ਸਹਾਰੇ ਜਿਹੜਾ ਇਹਦੇ ਪਰ ਮਤਲਬ ਕਿ ਨਿਸ਼ਾਨ ਲੱਗ ਚੁੱਕਿਆ, ਉਹ ਹੁਣ ਮਿਟਣ ਵਾਲਾ ਨਹੀਂ। ਕਿ ਹਰੇ ਪੈਨ ਦਾ ਖੋਲ ਮੁੱਖ ਮੰਤਰੀ ਸਾਹਿਬ ਕੋਲ ਹੈ ਤੇ ਲਿਖਣ ਵਾਲਾ ਪੈਨ ਕੇਜਰੀਵਾਲ ਰਾਘਵ ਚੱਡਾ ਕੋਲ ਹੈ, ਤੇ ਉੱਥੋਂ ਫੈਸਲੇ ਹੁੰਦੇ ਨੇ। ਸੋ ਇਸੇ ਲਈ MSP ਵਾਲੀ ਕਮੇਟੀ ਦੇ ਉੱਤੇ ਜੇ ਦਿੱਲੀ ਸਰਕਾਰ ਨੇ ਇਹਨਾਂ ਨੂੰ ਝੰਡੀ ਦਿਖਾਈ ਕਿ ਤੁਸੀਂ ਬੋਲੋ, ਤਾਂ ਇਹ ਉਹਨਾਂ ਬੋਲੇ ਨੇ, ਜਾਂ ਫਿਰ ਜੇਕਰ ਇਹ ਸਹੀ ਪੰਜਾਬ ਵਾਲੀ ਬੋਲੀ ਬੋਲਦੇ ਤਾਂ ਇਹ ਪ੍ਰੋਫੈਸਰ ਦਵਿੰਦਰਪਾਲ ਦਾ ਭੁੱਲਰ ਦਾ ਮਾਮਲਾ ਹੁਣ ਤੱਕ ਹੱਲ ਕਰਾ ਲਿਆ ਹੁੰਦਾ। ਔਰ ਜਦੋਂ ਇਹਨਾਂ ਨੂੰ ਲੱਗੂਗਾ ਕਿ ਹੁਣ ਸਾਨੂੰ ਇਹਦਾ ਵੋਟਾਂ 'ਚ ਲਾਹਾ ਮਿਲ ਸਕਦਾ, ਹੁਣ ਅਸੀਂ ਇਹ ਮੁੱਦਾ ਪੰਜਾਬ 'ਚ ਹਾਵੀ ਹੋ ਰਿਹਾ, ਜਿਵੇਂ ਮੱਤੇਵਾੜਾ ਜੰਗਲ ਵਾਲਾ ਮੁੱਦਾ ਜਦੋਂ ਲੋਕ ਮੁੱਦਾ ਬਣਿਆ ਤਦ ਪਾਸਾ ਵੀ ਪਲਟਿਆ ਸਰਕਾਰ ਨੇ, ਉਸੇ ਤਰ੍ਹਾਂ ਜਦੋਂ ਲੱਗੂਗਾ ਕਿ ਲੋਕ ਹੁਣ ਇਹ ਚਾਹੁੰਦੇ ਨੇ, ਤਦ ਜਦੋਂ ਲੋਕ ਰਾਏ ਵੱਡੀ ਦਿਖਣ ਲੱਗੀ, ਫਿਰ ਉਹ ਫਾਈਲ ਤੇ ਸਾਈਨ ਵੀ ਕਰਾ ਲਿਆ ਹੋਣਗੇ। ਸੋ ਇਸ ਲਈ ਰਾਜਨੀਤਿਕ ਧਿਰਾਂ ਹਵਾ ਦੇ ਬੁੱਲੇ ਦੇ ਹਿਸਾਬ ਨਾਲ ਚੱਲਦੀਆਂ ਨੇ, ਜਿੱਧਰ ਦਾ ਪੂਰ ਚੱਲਦਾ, ਜਿੱਧਰ ਦੀ ਹਵਾ ਚੱਲਦੀ ਹੈ, ਉਧਰ ਵਾਲੇ ਪਾਲੇ 'ਚ ਬੈਠ ਜਾਂਦੀਆਂ ਨੇ। ਜੀ ਭਾਜੀ। ਜੀ,
ਮੁਹੰਮਦ ਜ਼ੁਬੈਰ ਦੀ ਗੱਲ ਕਰੀਏ, ਪੱਤਰਕਾਰ ਦੀ ਅਲਟ ਨਿਊਜ਼ ਦੇ ਜਿਹੜੇ ਸਹਿ ਸੰਸਥਾਪਕ ਨੇ। ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਸ਼ਰਮਾ ਜੀ, ਤੇ ਨਾਲ ਯੂਪੀ ਦੀ ਸਿੱਟ ਵੀ ਭੰਗ ਹੋ ਗਈ। ਸਾਰੇ ਮੁਕੱਦਮੇ ਕਹਿੰਦੇ ਸ਼ਾਇਦ ਦਿੱਲੀ ਆ ਜਾਣਗੇ। ਦੇਖੋ ਉਹਨਾਂ ਦੀ ਰਿਹਾਈ ਮਤਲਬ ਇੱਕ ਤਰ੍ਹਾਂ ਨਾਲ ਪੱਤਰਕਾਰਾਂ ਦੀ ਆਵਾਜ਼ ਦੀ ਰਿਹਾਈ ਹੈ ਜੀ। ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ, ਭਾਰਤ ਦੇ ਵਿੱਚ ਜਿਸ ਤਰ੍ਹਾਂ ਸੂਬਿਆਂ ਦੀਆਂ ਸਰਕਾਰਾਂ ਔਰ ਕੇਂਦਰ ਸਰਕਾਰਾਂ ਮੀਡੀਆ ਨੂੰ ਨਕੇਲ ਪਾਉਣਾ ਚਾਹੁੰਦੀਆਂ ਨੇ, ਮੀਡੀਆ ਦਾ ਮੂੰਹ ਬੰਦ ਕਰਨਾ ਚਾਹੁੰਦੀਆਂ ਨੇ। ਉਹ ਚਾਹੁੰਦੀਆਂ ਨੇ ਕਿ ਜਿਹੜਾ ਅਸੀਂ ਪ੍ਰੈਸ ਨੋਟ ਭੇਜਦੇ ਹਾਂ ਉਹੀ ਬੋਲੋ, ਲੋਕ ਮੁੱਦਿਆਂ ਦੀ ਗੱਲ ਨਾ ਕਰੋ, ਲੋਕਾਂ ਦੇ ਵਿੱਚੋਂ ਖੜ ਕੇ ਸਾਨੂੰ ਸਵਾਲ ਨਾ ਕਰੋ, ਸਾਡੇ ਜਵਾਬ ਸੁਣ ਕੇ ਤੁਸੀਂ ਉਹ ਲੋਕਾਂ ਨੂੰ ਸੁਣਾਓ। ਸੋ ਜਿਹੜੀ ਆਹ ਰਵਾਇਤ ਹੈ, ਇਹ ਮਤਲਬ ਕਿਸੇ ਸਮੇਂ ਇੰਦਰਾ ਗਾਂਧੀ ਨੇ ਵੀ ਰੋਕ ਲਾਈ ਸੀਗੀ ਕਿ ਹਾਂ ਐਮਰਜੈਂਸੀ ਲਾ ਦਿਓ, ਤੇ ਅਖਬਾਰਾਂ ਕਾਲੀਆਂ ਵੀ ਛਪੀਆਂ। ਸੋ ਉਸ ਸਮੇਂ ਮਤਲਬ ਕਿ ਅਖਬਾਰ ਛਪਣ ਤੇ ਵੀ ਬੈਨ ਲਾਇਆ, ਤੁਸੀਂ ਰੇਡੀਓ ਦੇ ਉੱਤੇ ਵੀ ਅਨਾਉਂਸਮੈਂਟ ਤੇ ਬੈਨ ਲਾਇਆ, ਤੇ ਅੱਜ ਦੀ ਟੈਕਨੋਲੋਜੀ ਦੇ ਵਿੱਚ ਹੁਣ ਤੁਸੀਂ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਲਗਾਤਾਰ ਭਾਰਤ ਦੇ ਵਿੱਚ ਕੁਝ ਚੈਨਲ ਬਿਲਕੁਲ ਅਫਵਾਹਾਂ ਫੈਲਾਉਂਦੇ ਨੇ, ਕੁਝ ਚੈਨਲ ਬਿਲਕੁਲ ਭੜਕਾਊ ਖਬਰਾਂ ਵੀ ਦਿੰਦੇ ਨੇ, ਪਰ ਕੁਝ ਚੈਨਲ ਜਿਹੜੇ ਲੋਕ ਪੱਖੀ ਨੇ ਔਰ ਲੋਕ ਨੁਮਾਇੰਦੇ ਦੇ ਤੌਰ ਦੇ ਉੱਤੇ ਜਿਹੜੇ ਪੱਤਰਕਾਰ ਭੂਮਿਕਾ ਨਿਭਾਉਂਦੇ ਨੇ, ਉਹਨਾਂ ਨੂੰ ਵੀ ਰੋਕਣ ਦੀ ਜਦੋਂ ਕੋਸ਼ਿਸ਼ ਹੁੰਦੀ ਹੈ ਤਾਂ ਫਿਰ ਸਵਾਲ ਹੁੰਦਾ। ਸੁਪਰੀਮ ਕੋਰਟ ਨੇ ਜਿਹੜਾ ਇਸ ਜ਼ਮਾਨਤ ਦੇ ਨਾਲ ਉਹਨਾਂ ਦੇ ਜਿਹੜਾ ਵੱਡਾ ਮਤਲਬ ਕਿ ਗੱਲ ਕਹੀ ਉਹ ਸੁਣਨ ਵਾਲੀ ਆ ਕਿ ਜਦੋਂ ਯੂਪੀ ਨੇ ਕਿਹਾ ਕਿ ਜੀ ਇਹਨਾਂ ਨੂੰ ਕਹੋ ਹੁਣ ਟਵੀਟ ਨਹੀਂ ਲਿਖਣਗੇ ਸਰਕਾਰ ਦੇ ਖਿਲਾਫ, ਤੇ ਕੋਰਟ ਨੇ ਕਿਹਾ ਕਿ ਭਾਈ ਮੈਂ ਪੱਤਰਕਾਰ ਨੂੰ ਬੋਲਣ ਔਰ ਲਿਖਣ ਦੇ ਉੱਤੇ ਪਾਬੰਦੀ ਨਹੀਂ ਲਾ ਸਕਦਾ। ਇਹ ਪੱਤਰਕਾਰ ਦੀ ਆਜ਼ਾਦੀ ਆ ਔਰ ਉਸਨੂੰ ਪਤਾ ਹੋਣਾ ਚਾਹੀਦਾ ਪਰ ਕਿ ਉਹਨੇ ਕਿਸ ਮਰਿਆਦਾ 'ਚ ਰਹਿ ਕੇ ਗੱਲ ਕਰਨੀ ਆ। ਸੋ ਇਸ ਲਈ ਇਹ ਇੱਕ ਚੰਗੀ ਪਹਿਲ ਕਦਮੀ ਔਰ ਸਾਰੇ ਮਾਮਲੇ ਦਿੱਲੀ ਤਬਦੀਲ ਹੋਣ ਦੀ ਆਸ ਕੜੀ ਆ ਔਰ ਯੂਪੀ ਸਰਕਾਰ ਦਾ ਇੱਕ ਤਰ੍ਹਾਂ ਨਾਲ ਇੱਕ ਪਰਦਾ ਹੋਰ ਉਤਰਿਆ, ਹੋਰ ਚਿਹਰਾ ਬੇਨਕਾਬ ਹੋਇਆ। ਸੋ ਇਹ ਪਹਿਲਾ ਮਾਮਲਾ ਨਹੀਂ ਹੈ ਭਾਰਤ ਦੇ ਵਿੱਚ। ਤਾਂ ਹੀ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਉਹਨਾਂ ਧਿਰਾਂ ਨੂੰ ਨਿਸ਼ਾਨਾ ਬਣਾਉਂਦੀਆਂ ਰਹੀਆਂ ਨੇ ਜਿਹੜੀਆਂ ਸੱਤਾ ਨੂੰ ਸਵਾਲ ਕਰਦੀ ਰਹੇ ਨੇ। ਪਰ ਇਹ ਯਾਦ ਰੱਖਣਾ ਚਾਹੀਦਾ ਪਾਰਟੀਆਂ ਨੂੰ ਕਿ ਸਵਾਲ ਤਖਤ ਨੂੰ ਹੁੰਦੇ ਨੇ, ਸਵਾਲ ਸੱਤਾ ਨੂੰ ਹੁੰਦੇ ਨੇ, ਸਵਾਲ ਚੁਣੇ ਨੁਮਾਇੰਦੇ ਨੂੰ ਹੁੰਦੇ ਨੇ। ਜਿਹੜੇ ਹਰਾਤੇ ਲੋਕਾਂ ਨੇ, ਚਾਹੇ ਉਹ ਕਾਂਗਰਸ ਹੁਣ ਪੰਜਾਬ 'ਚ ਬਾਹਰ ਆ, ਚਾਹੇ ਦੇਸ਼ 'ਚ ਕਾਂਗਰਸ ਨਕਸ਼ੇ ਤੋਂ ਬਾਹਰ ਹੁੰਦੀ ਜਾ ਰਹੀ ਆ, ਚਾਹੇ ਪੰਜਾਬ 'ਚ ਅਕਾਲੀ ਦਲ ਹਾਰਿਆ, ਜਿਹੜੀਆਂ ਧਿਰਾਂ ਹਾਰ ਗਈਆਂ ਦਾ ਮਤਲਬ ਤਾਂ ਨਕਾਰਤੀਆਂ ਲੋਕਾਂ ਨੇ। ਹੁਣ ਉਹਨਾਂ ਨੂੰ ਸਵਾਲ ਕਰਕੇ ਕੀ ਕਰਨਾ, ਉਹਨਾਂ ਨੂੰ ਤਾਂ ਆਪਣੀ ਕੀਤੀ ਦਾ ਫਲ ਮਿਲ ਗਿਆ। ਸੋ ਜਿਹੜੇ ਹੁਣ ਸੱਤਾ 'ਚ ਨੇ ਸਵਾਲ ਉਹਨਾਂ ਨੂੰ ਹੋਣਗੇ, ਕਿਉਂਕਿ ਐਮਐਸਪੀ ਕਮੇਟੀ ਵਰਗੀ ਇੱਕ ਵਾਰ ਰਿਪੋਰਟ ਲਿਆ ਕੇ ਫਿਰ ਕੇਂਦਰ ਸਰਕਾਰ ਨੇ ਦੱਸਤਾ ਕਿ ਭਾਈ ਇਹ ਸਰਕਾਰੀ ਰਿਪੋਰਟ ਨਹੀਂ ਆ, ਇਹ ਸਰਕਾਰੀ ਕਮੇਟੀ ਨਹੀਂ ਆ, ਇਹ ਤਾਂ ਕਾਰਪੋਰੇਟ ਘਰਾਣਿਆਂ ਦੀ ਆ। ਉਹਦੇ ਵਿੱਚ ਪੈਸਟੀਸਾਈਡ ਵਾਲੇ ਨੁਮਾਇੰਦੇ ਨੇ, ਉਹਦੇ ਵਿੱਚ ਨੀਤੀ ਘਾੜੇ ਉਹ ਨੇ ਜਿਹੜੇ 3 ਖੇਤੀ ਕਾਨੂੰਨ ਬਣਾ ਕੇ ਲਿਆਏ ਸੀ। ਸੋ ਇਸ ਲਈ ਜਦੋਂ ਸਰਕਾਰ ਫਿਰ ਲੋਕ ਵਿਰੋਧੀ ਫੈਸਲੇ ਲੈਂਦੀ ਹੈ ਤਾਂ ਪੱਤਰਕਾਰਾਂ ਨੂੰ ਬੋਲਣਾ ਵੀ ਪਏਗਾ, ਆਵਾਜ਼ ਵੀ ਚੁੱਕਣੀ ਪਏਗੀ, ਲੋਕ ਮੁੱਦੇ ਵੀ ਰੱਖਣੇ ਪੈਣਗੇ। ਔਰ ਉਹਦੇ ਵਿੱਚ ਕੇਂਦਰ ਵੀ ਇਹ ਚਾਹੁੰਦਾ ਕਿ ਅਸੀਂ ਅਜਿਹੀਆਂ ਆਵਾਜ਼ਾਂ ਦਵਾ ਲਈਏ ਔਰ ਕੇਂਦਰ ਦੇ ਇਸ਼ਾਰੇ ਤੇ ਸੂਬੇ ਦੀਆਂ ਸਰਕਾਰਾਂ, ਖਾਸ ਕਰਕੇ ਜਿੱਥੇ ਬੀਜੇਪੀ ਦਾ ਰਾਜ ਹੈ, ਉਹ ਸਰਕਾਰਾਂ ਤਾਂ ਇਸ ਕਦਮ ਦੇ ਉੱਤੇ 2 ਕਦਮ ਅੱਗੇ ਵੱਧ ਕੇ ਕਰਦੀਆਂ ਨੇ। ਜੇ ਆਹ ਹਵਾਲਾ ਨਾ ਮਿਲੇ, ਕੋਈ ਹੋਰ ਹਵਾਲਾ ਵੀ ਪਾ ਲਿਆ ਜਾਂਦਾ ਤਾਂ ਕਿ ਪੱਤਰਕਾਰ ਦੀ ਆਵਾਜ਼ ਦਵਾਈ ਜਾਵੇ। ਮੀਡੀਆ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ, ਪਰ ਅੱਜ ਸੁਪਰੀਮ ਕੋਰਟ ਦੇ ਫੈਸਲੇ ਨੇ ਇੱਕ ਵਾਰ ਫਿਰ ਹੌਸਲਾ ਦਿੱਤਾ ਪੱਤਰਕਾਰ ਭਾਈਚਾਰੇ ਨੂੰ ਵੀ, ਸੱਚ ਬੋਲਣ ਵਾਲਿਆਂ ਨੂੰ ਵੀ ਕਿ ਭਾਈ ਡਟੇ ਰਹੋ, ਕੋਈ ਗੱਲ ਨਹੀਂ, ਜਦੋਂ ਹਨੇਰਾ ਹੁੰਦਾ ਤਾਂ ਚਾਨਣ ਜ਼ਰੂਰ ਆਉਂਦਾ, ਸੂਰਜ ਫਿਰ ਚੜ ਜਾਂਦਾ। ਜੀ, ਬੀਜੇਪੀ ਦੀਆਂ ਸਰਕਾਰਾਂ ਕਿਹਾ ਤੁਸੀਂ, ਵੈਸੇ ਬੀਜੇਪੀ ਸਰਕਾਰ ਬਣਾ ਵੀ ਲੈਂਦੀ ਹੈ ਜੇ ਆਪਦੀ ਨਾ ਵੀ ਹੋਵੇ। ਨਹੀਂ, ਬੀਜੇਪੀ ਕੋਲ ਮਤਲਬ ਕਿ ਜਿਹੜੀ ਉਹ ਗਿੱਦੜ ਸਿੰਘੀ ਆ ਉਹ ਕਮਾਲ ਦੀ ਆ ਕਿ ਉਹ 3 ਤਰ੍ਹਾਂ ਦੀ ਦਿਖਾਉਂਦੀ ਆ ਕਿ ਡਰਾ ਲਓ, ਧਮਕਾ ਲਓ, ਸਮਝਾ ਲਓ, ਪੜੋਸ ਲਓ। ਸੋ ਉਹ ਪਰ ਮਤਲਬ ਕਿ ਦੂਜੀਆਂ ਸਰਕਾਰਾਂ ਜਦੋਂ ਕਾਂਗਰਸ ਇਹ ਖੇਡ ਖੇਡਦੀ ਹੁੰਦੀ ਸੀ, ਸਰਕਾਰ ਨੂੰ ਬਾਹਰੋਂ ਸਹਾਰਾ ਦੇ ਦਿਓ, ਫਿਰ ਡੇਗ ਲਓ, ਫਿਰ ਦੁਬਾਰਾ ਚੋਣਾਂ ਕਰਾ ਲਓ, ਹੈਨਾ, ਜਾਂ ਉਹ ਉਧਰੋਂ ਚੱਲਦੀ ਸੀ ਕਿ ਪਹਿਲਾਂ ਪੜੋਸੋ, ਮਨਾਓ, ਸਮਝਾਓ, ਫਿਰ ਡਰਾਓ। ਇਹ ਦੂਸਰੀ ਤਰ੍ਹਾਂ ਚੱਲਦੇ ਨੇ ਕਿ ਪਹਿਲਾਂ ਡਰਾਓ, ਫਿਰ ਸਮਝਾਓ, ਫਿਰ ਮਨਾਓ ਤੇ ਫਿਰ ਰਲਾਓ। ਸੋ ਇਹ ਬਾਬਾ ਰਾਮਦੇਵ ਜਦੋਂ ਦਿੱਲੀ ਆਇਆ ਤੇ ਉਹ ਕਹਿੰਦੇ ਜੀ ਕਿ ਮੰਤਰੀ ਸਵਾਗਤ ਕਰਨ ਲਈ ਗਏ ਏਅਰਪੋਰਟ ਤੇ, ਉਹ ਤੋਂ ਬਾਅਦ ਜੀ ਮੰਤਰੀ ਮਨਾਉਣ ਗਏ ਜੀ, ਜਦੋਂ ਨਹੀਂ ਮੰਨਿਆ ਤਾਂ ਰਾਤ ਨੂੰ ਪੁਲਿਸ ਭੇਜਤੀ। ਸੋ ਫਿਰ ਸਲਵਾਰ ਪਾ ਕੇ ਬਾਬਾ ਭੱਜ ਵੀ ਲਿਆ। ਸੋ ਇਸ ਲਈ ਉਹ ਕਾਂਗਰਸ ਉਸ ਰਾਹ ਤੇ ਚੱਲਦੀ ਸੀ ਕਿ ਪਹਿਲਾਂ ਫੁੱਲਾਂ ਦਾ ਗੁਲਦਸਤਾ ਦੇ ਕੇ ਕਹੋ ਜੀ ਕਿ ਤੁਸੀਂ ਤਾਂ ਬੜੇ ਕਮਾਲ ਦੇ ਹੋ, ਸਾਡੇ ਨਾਲ ਚੱਲੋ, ਨਹੀਂ ਮੰਨਦੇ ਤਾਂ ਫਿਰ ਦੂਸਰਾ। ਇਹ ਦੂਸਰੀ ਤਰ੍ਹਾਂ ਕਰਦੇ ਨੇ ਕਿ ਪਹਿਲਾਂ ਹੀ ਪੁਲਿਸ ਵਾਲਾ ਪਰਚਾ ਪਵਾ ਲਓ, ਪਹਿਲਾਂ ਹੀ ਕਾਨੂੰਨੀ ਕਾਰਵਾਈ ਕਰ ਲਓ, ਪਹਿਲਾਂ ਹੀ ਅਗਲੇ ਦੀ ਫਾਈਲ ਖੋਲ ਲਓ, ਪਹਿਲਾਂ ਹੀ ਈਡੀ ਵਾਲਾ ਰੰਗ ਦਿਖਾ ਦਿਓ, ਪਹਿਲਾਂ ਹੀ ਸੀਬੀਆਈ ਵਾਲਾ ਰੰਗ ਦਿਖਾ ਦਿਓ। ਤੇ ਉਹਦੇ ਚੱਕਰ 'ਚ ਹਾਰੇ ਹੋਏ ਕਿੰਨੇ ਨੁਮਾਇੰਦੇ ਪੰਜਾਬ ਦੇ ਵਿਦੇਸ਼ਾਂ 'ਚ ਭੱਜ ਗਏ ਕਿ ਪਤਾ ਨਹੀਂ ਸਾਡੀ ਵਾਰੀ ਕਦ ਆਉਣੀ। ਚਰਨੀ ਚੰਨੀ ਜਿਹੇ ਮੁੜੇ ਹੀ ਨਹੀਂ ਪੰਜਾਬ 'ਚ, ਨਹੀਂ ਮੁੜੇ। ਸੋ ਇਸ ਲਈ ਇਹ ਬੀਜੇਪੀ ਮਤਲਬ ਕਿ ਸਰਕਾਰਾਂ ਡੇਗਣ ਦੀ ਬਜਾਏ ਖਰੀਦਣ 'ਚ ਵਿਸ਼ਵਾਸ ਰੱਖਦੀ ਹੈ। ਇਹ ਭਾਰਤ ਦੇ ਵਿੱਚ ਇੱਕ ਅਕਸ ਬਣ ਚੁੱਕਿਆ ਇਹਨਾਂ ਦਾ। ਬਿਲਕੁਲ ਜੀ, ਬਿਲਕੁਲ। ਜਾਂਦੇ ਗੱਲ ਕਰੀਏ ਸ਼ਰਮਾ ਜੀ, ਮਹਿੰਗਾਈ ਤੇ GST ਦੇ ਮੁੱਦੇ ਤੇ, ਜਿਹੜਾ ਇਸ ਤੋਂ ਪਹਿਲਾਂ ਲੋਕਾਂ ਨੇ ਕਦੇ ਨੋਟ ਨਹੀਂ ਕੀਤਾ, ਲੋਕਾਂ ਨੂੰ ਮਾਰ ਜ਼ਰੂਰ ਪਈ ਹੈ ਮਹਿੰਗਾਈ ਦੀ। GST ਦੇ ਮੁੱਦੇ ਤੇ ਭੰਬਲ ਭੂਸਾ ਬਹੁਤ ਚਿਰ ਰਿਹਾ, ਪਰ ਸੰਸਦ ਠੱਪ ਹੋਈ ਹੈ ਹੁਣ ਇਹਨਾਂ ਮੁੱਦਿਆਂ ਨੂੰ। ਦੇਖੋ, ਸੰਸਦ ਦੇ ਵਿੱਚ ਜਿੰਨੇ ਕੁ ਸਾਡੇ ਨੁਮਾਇੰਦੇ ਨੇ
ਜੀ ਉਹ ਨੁਮਾਇੰਦੇ ਕਈ ਤਾਂ ਦਿਖਾਉਣ ਲਈ ਵਿਰੋਧ ਕਰਦੇ ਨੇ, ਕਈ ਜਿਤਾਉਣ ਲਈ ਵਿਰੋਧ ਕਰਦੇ ਨੇ। ਹੂੰ ਜੇ ਹਕੀਕਤ ਦੇ ਵਿੱਚ ਇਸ ਮਸਲੇ ਦੇ ਉੱਤੇ ਕੰਮ ਕਰਨਾ ਹੋਵੇ ਤਾਂ ਇਹ ਕਿਵੇਂ ਹੈ ਕਿ ਸਰਕਾਰ ਨੂੰ ਨਾ ਪਤਾ ਹੋਵੇ, ਵਿਰੋਧੀ ਧਿਰ ਨੂੰ ਨਾ ਪਤਾ ਹੋਵੇ ਕਿ ਲੋਕਾਂ ਦੇ ਉੱਤੇ ਕਿਸ ਕਦਰ ਮਹਿੰਗਾਈ ਦੀ ਮਾਰ ਹੈ, ਕਿਵੇਂ ਚੀਜ਼ਾਂ ਦੇ ਭਾਅ ਉਹਨਾਂ ਦੀ ਔਕਾਤ ਤੋਂ ਬਾਹਰ ਜਾਈ ਜਾਂਦੇ ਨੇ। ਲੋਕ ਆਟੇ ਦੇ ਉੱਤੇ ਵੀ ਤੁਸੀਂ ਜਦੋਂ GST ਲਾਉਣ ਲੱਗ ਜਾਓਗੇ, ਜਦੋਂ ਦਹੀਂ ਲੱਸੀ ਦੇ ਉੱਤੇ ਵੀ GST ਲਾਉਣ ਲੱਗ ਜਾਓਗੇ, ਤਾਂ ਇੱਥੋਂ ਹਿਸਾਬ ਲਾ ਲਓ। ਤੇ ਫਿਰ ਸਰਕਾਰ ਦੂਏ ਦਿਨ ਲਿਸਟ ਜਾਰੀ ਕਰਦੀ ਆ ਕਿ ਨਹੀਂ ਜੀ ਆਹ ਚੀਜ਼ਾਂ GST ਤੋਂ ਬਾਹਰ ਨੇ। ਸੋ ਕਹਿੰਦੇ ਜੀ ਪੈਕਟ ਵਾਲਾ ਆਟਾ GST ਤੋਂ ਬਾਹਰ ਆ, ਹੈ ਜੀ ਆ ਬਿਨਾਂ ਬ੍ਰਾਂਡ ਵਾਲੀਆਂ ਚੀਜ਼ਾਂ GST ਤੋਂ ਬਾਹਰ ਨੇ। ਪਰ ਬੰਦਾ ਅੱਜ ਕੱਲ ਇੰਨਾ ਸੰਵੇਦਨਸ਼ੀਲ ਆ ਕਿ ਉਹ ਤਾਂ ਬ੍ਰੈਡ ਦੇ ਉੱਤੇ ਵੀ ਤਰੀਕ ਦੇਖ ਕੇ ਖਾਂਦਾ ਕਿ ਹਾਂ ਬ੍ਰੈਡ ਦੇ ਉੱਤੇ ਜੀ ਜੇ ਐਕਸਪਾਇਰੀ ਦੀ ਡੇਟ ਆ ਗਈ ਤਾਂ ਭਾਈ ਹੁਣ ਨਹੀਂ ਉਹ। ਜਦੋਂ ਕਿ ਆਪਣੇ ਪੁਰਾਣੇ ਬਜ਼ੁਰਗ ਕੋਈ ਦਾਲ ਸਬਜ਼ੀ ਵੀ ਜੇ 2 ਦਿਨ ਪੁਰਾਣੀ ਆ ਤਾਂ ਸਾਡੀਆਂ ਦਾਦੀਆਂ ਨਾਨੀਆਂ ਸੁੰਘ ਕੇ ਦੱਸ ਦਿੰਦੇ ਕਿ ਨਹੀਂ ਭਾਈ ਠੀਕ ਆ, ਹਲੇ ਕੁਝ ਨਹੀਂ ਹੁੰਦਾ, ਖਾ ਲਓ। ਸੋ ਇਸ ਲਈ ਅਸੀਂ ਤਾਂ ਹੁਣ ਤਰੀਕ ਤੇ ਨਿਰਭਰ ਹੋ ਗਏ। ਜਦੋਂ ਅਸੀਂ ਤਰੀਕਾਂ ਦੇਖ ਕੇ ਚੀਜ਼ਾਂ ਖਾਂਦੇ ਹਾਂ ਤਾਂ ਫਿਰ ਅਸੀਂ ਉਹੀ ਜਿਹੀ ਖਰੀਦਾਂਗੇ ਨਾ। ਸੋ ਜਦੋਂ ਸਰਕਾਰ ਨੂੰ ਪਤਾ ਹੈ ਕਿ ਅਸੀਂ ਬ੍ਰਾਂਡਡ ਚੀਜ਼ਾਂ ਨੂੰ ਬੜਾਵਾ ਦੇ ਰਹੇ ਹਾਂ, ਬ੍ਰਾਂਡਡ ਚੀਜ਼ਾਂ ਨੂੰ ਉਹ ਲੈ ਰਹੇ ਹਾਂ, ਦੂਜਿਆਂ ਤੇ ਕਾਰਵਾਈ ਕਰਦੇ ਹਾਂ ਕਿ ਹਾਂ ਖੁੱਲਾ ਨਹੀਂ ਵੇਚਣਾ ਜੀ ਆਟਾ, ਖੁੱਲੀਆਂ ਚੀਜ਼ਾਂ ਨਹੀਂ ਵੇਚਣੀਆਂ ਜੀ। ਸੋ ਉਹਨਾਂ ਦਾ ਬਾਜ਼ਾਰ ਖਤਮ ਕਰਕੇ ਅਸੀਂ ਕਾਰਪੋਰੇਟ ਘਰਾਣਿਆਂ ਦਾ ਬਾਜ਼ਾਰ ਹੀ ਜਦੋਂ ਲੋਕਾਂ ਨੂੰ ਦੇਣਾ, ਲੋਕਾਂ ਨੂੰ ਮਤਲਬ ਕਿ ਅਨਾਜ ਮੰਡੀਆਂ, ਕਿਸਾਨ ਮੰਡੀਆਂ ਚੋਂ ਮਾਲ 'ਚ ਲੈ ਕੇ ਜਾਣਾ ਕਿ ਹਾਂ ਜੀ ਲਓ ਜੀ ਇੱਥੇ ਤੁਸੀਂ ਸਬਜ਼ੀਆਂ ਵੀ ਖਰੀਦੋ। ਸੋ ਉਹ ਛੱਲੀ ਜਿਹੜੀ ਕਿਸਾਨ ਦੇ ਖੇਤ ਦੇ ਵਿੱਚ 1 ਰੁਪਏ ਦੀ ਹੁੰਦੀ ਹੈ, ਉਹ ਜਾ ਕੇ ਉੱਥੇ 20 ਰੁਪਏ ਦੇ ਪੈਕਟ 'ਚ ਪੈ ਕੇ 20 ਰੁਪਏ ਦੀ ਬਣ ਜਾਂਦੀ ਹੈ। ਜਿਹੜਾ ਕਿੰਨੂ ਪੰਜਾਬ 'ਚ ਕਿਸਾਨ ਦਾ 20 ਪੈਸੇ ਨੂੰ ਨਹੀਂ ਵਿਕਦਾ, ਉਹ 100 ਰੁਪਏ ਦਾ ਡੱਬਾ ਬਣ ਕੇ ਮਿਲ ਜਾਂਦਾ ਮਾਲ ਦੇ ਵਿੱਚ। ਸੋ ਉਹ ਮਾਲ ਵੇਚਣ ਦੇ ਲਈ ਉਹਨਾਂ ਤੁਸੀਂ GST ਲਾ ਰਹੇ ਹੋ ਤੇ ਇਸ ਲਈ ਲੋਕਾਂ ਨੂੰ ਡਰਾ ਵੀ ਰਹੇ ਹੋ ਕਿ ਖੁੱਲਾ ਮਾਲ ਖਰੀਦਣਾ ਨਹੀਂ। ਔਰ ਇਸ ਮਹਿੰਗਾਈ ਦੇ ਖਿਲਾਫ ਕੋਈ ਧਿਰ ਨਹੀਂ ਕਦੇ ਬੋਲਦੀ, ਚਾਹੇ ਉਹ ਕਾਂਗਰਸ ਆ, ਚਾਹੇ ਕੋਈ ਬਾਕੀ ਧਿਰਾਂ ਨੇ। ਸਿਰਫ ਉਹ ਮੀਡੀਆ ਚਾਉਣ ਲਈ, TV ਚੈਨਲਾਂ ਚਾਉਣ ਲਈ, ਲੋਕਾਂ ਨੂੰ ਦਿਖਾਉਣ ਲਈ, ਜਾਂ ਵੋਟਾਂ ਦੇ ਨੇੜੇ ਆ ਕੇ ਸਿਰਾਂ ਤੇ ਸਿਲੰਡਰ ਰੱਖ ਕੇ। ਇਹੀ BJP ਦੀ ਸਰਕਾਰ ਆ ਨਾ ਜਿਹਨੇ ਸਭ ਤੋਂ ਵੱਧ ਮਹਿੰਗਾਈ ਦੇ ਵਿਰੁੱਧ ਰੌਲਾ ਪਾਇਆ ਸੀ। ਗਲਾਂ 'ਚ ਸਮ੍ਰਿਤੀ ਇਰਾਨੀ ਵਰਗੀ ਟਮਾਟਰ ਭਿੰਡੀਆਂ ਪਾ ਕੇ ਪ੍ਰਦਰਸ਼ਨ ਕਰਦੀ ਰਹੀ ਆ, ਸਿਲੰਡਰ ਸਿਰਾਂ ਤੇ ਰੱਖ ਕੇ ਪ੍ਰਦਰਸ਼ਨ ਕਰਦੇ ਨੇ। ਤੇ ਹੁਣ ਨਾ ਇਹਨਾਂ ਨੂੰ ਸਿਲੰਡਰ ਮਹਿੰਗਾ ਦਿਖਦਾ, ਨਾ ਇਹਨਾਂ ਨੂੰ ਸਬਜ਼ੀਆਂ ਮਹਿੰਗੀਆਂ ਦਿਖਦੀਆਂ, ਹੁਣ ਸਾਰੇ ਚੁੱਪ ਨੇ। ਸੋ ਇਹ ਸਾਰੀ ਲੜਾਈ ਸੱਤਾ ਲਈ ਆ। ਪਰ ਚਲੋ ਸੰਸਦ ਦੇ ਵਿੱਚ ਚਰਚਾ ਹੁੰਦੀ ਆ ਤਾਂ ਲੋਕਾਂ 'ਚ ਚਰਚਾ ਹੁੰਦੀ ਆ, ਲੋਕਾਂ ਨੂੰ ਸਮਝ ਆਉਂਦੀ ਇਹਨਾਂ ਗੱਲਾਂ ਦੀ। ਔਰ ਘੱਟੋ ਘੱਟ ਮੀਡੀਆ ਇਸ ਚੀਜ਼ ਨੂੰ ਕਵਰ ਕਰਦਾ, ਜਿਹਦੇ ਨਾਲ ਸਰਕਾਰ ਮੂਹਰੇ ਚੁਣੌਤੀ ਤਾਂ ਖੜੀ ਹੁੰਦੀ ਆ। ਸੋ ਚੁਣੌਤੀ ਖੜਨ ਕਰਨ ਲਈ ਉਹ ਧੰਨਵਾਦ, ਪਰ ਲੋਕਾਂ ਨੂੰ ਆਪਣੀ ਲੜਾਈ ਆਪ ਹੀ ਲੜਨੀ ਪੈਣੀ ਆ, ਲੋਕਾਂ ਨੂੰ ਆਪਣਾ ਸਿਰ ਆਪ ਹੀ ਕੱਜਣਾ ਪੈਂਦਾ। ਇਸ ਲਈ ਇਹ ਫਿਕਰਮੰਦੀ ਜ਼ਰੂਰ ਆ। ਪਰ ਸੰਸਦ 'ਚ ਜਿੰਨੀ ਕੁ ਚਰਚਾ ਤੁਰਦੀ ਆ ਉਹਦੇ ਨਾਲੋਂ ਮੈਨੂੰ ਲੱਗਦਾ ਕਿ ਲੋਕਾਂ ਨੂੰ ਆਪਣੇ ਨੁਮਾਇੰਦਿਆਂ ਨੂੰ ਕਹਿ ਕੇ ਭੇਜਣਾ ਚਾਹੀਦਾ। ਇੱਕ ਇਹ ਸਿਸਟਮ ਜਦੋਂ ਤੱਕ ਨਹੀਂ ਡਿਵੈਲਪ ਹੁੰਦਾ ਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਤਾਂ MLA ਆਪਣੇ ਹਲਕੇ 'ਚ ਇੱਕ ਜਨਤਕ ਮੀਟਿੰਗ ਕਿਉਂ ਨਹੀਂ ਕਰਦਾ ਕਿ ਉਹ ਆਪਣੇ ਬਲਾਕ ਪੱਧਰ ਤੇ, ਤਹਿਸੀਲ ਪੱਧਰ ਤੇ ਕਿਉਂ ਨਹੀਂ ਬੁਲਾ ਕੇ ਪੁੱਛਦਾ ਕਿ ਭਾਈ ਦੋ ਮੈਨੂੰ ਆਪਣੇ ਮਸਲਿਆਂ ਦੀ ਲਿਸਟ ਇੱਕ, ਕਿ ਇਸ ਵਾਰ ਮੈਂ ਕਿਹੜੇ ਮੁੱਦੇ ਉਠਾਵਾਂ। ਉਹ ਚੋਂ ਟੌਪ 10 ਮੁੱਦਿਆਂ ਦੇ ਉੱਤੇ ਗੱਲ ਹੋਵੇ। ਲੋਕ ਸਭਾ 'ਚ ਜਾਣ ਤੋਂ ਪਹਿਲਾਂ ਵਿਧਾਨ ਸਭਾ ਦੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜਿਵੇਂ ਹਰ ਲੋਕ ਸਭਾ ਦੇ ਅਧੀਨ 9 ਵਿਧਾਨ ਸਭਾ ਹਲਕੇ ਆਉਂਦੇ ਨੇ, ਘੱਟੋ ਘੱਟ ਮੈਂਬਰ ਪਾਰਲੀਮੈਂਟ ਜਾਣ ਤੋਂ ਪਹਿਲਾਂ 9 ਬੈਠਕਾਂ ਦਾ ਕਰੇ ਕਿ ਭਾਈ ਦੱਸੋ ਮੈਨੂੰ ਇਹ ਨਾ ਇਲਾਕੇ ਦੇ, ਮੈਂ ਉਹ ਸਵਾਲ ਚੁੱਕਾਂਗਾ। ਸੋ ਇੱਕ ਪੂਰੇ ਦੇਸ਼ ਦੇ ਮਸਲੇ ਹੁੰਦੇ ਨੇ, ਇੱਕ ਪੂਰੇ ਸੂਬੇ ਦੇ ਮਸਲੇ ਹੁੰਦੇ ਨੇ, ਔਰ ਇੱਕ ਤੁਹਾਡੇ ਹਲਕਿਆਂ ਦੇ ਮਸਲੇ ਹੁੰਦੇ ਨੇ। ਸੋ ਇਹਨਾਂ ਤਿੰਨਾਂ ਨੂੰ ਲੜੀਬੰਦ ਕਰਕੇ ਜਦੋਂ ਤੱਕ ਸਾਡੇ ਮੈਂਬਰ ਪਾਰਲੀਮੈਂਟ, ਸਾਡੇ ਰਾਜ ਸਭਾ ਦੇ ਮੈਂਬਰ, ਲੋਕ ਸਭਾ ਦੇ ਮੈਂਬਰ, ਸਾਡੇ ਵਿਧਾਨ ਸਭਾ ਦੇ ਮੈਂਬਰ ਨਹੀਂ ਬੋਲਣਗੇ ਤਦ ਤੱਕ ਫਿਰ ਇਹੀ ਰਹੂਗਾ। ਕਈ ਵਾਰ ਤਾਂ ਫਿਰ ਅੰਦਰੋਂ ਹੀ ਪਰਚੀ ਆਉਂਦੀ ਹੁੰਦੀ ਹੈ, ਮੰਤਰੀ ਕਹਿੰਦਾ ਤੂੰ ਆਹ ਸਵਾਲ ਖੜਾ ਕਰਦੀ, ਵਿਰੋਧੀ ਧਿਰ ਵਾਲੇ ਕਹਿੰਦੇ ਤੂੰ ਆਹ ਬੋਲਦੀ, ਅਸੀਂ ਤੈਅ ਕਰਕੇ ਮੈਚ ਖੇਡੀ ਜਾਂਦੇ ਨੇ ਇੱਥੇ ਤਾਂ। ਸੋ ਇਸ ਲਈ ਇਹ ਤੈਅ ਮੈਚਾਂ ਦੀ ਪੰਜਾਬ ਨੂੰ ਜਾਂ ਦੇਸ਼ ਨੂੰ ਲੋੜ ਨਹੀਂ, ਲੋੜ ਲੋਕ ਮੁੱਦਿਆਂ ਦੇ ਲਈ ਕੰਮ ਕਰਨ ਦੀ। ਔਰ ਲੋਕ ਨੁਮਾਇੰਦੇ ਲੋਕਾਂ ਲਈ ਜੇਕਰ ਬੋਲਣ ਲੱਗਣੇ, ਲੋਕਾਂ ਨੂੰ ਭਰੋਸਾ ਹੋਊਗਾ। ਲੋਕਾਂ ਦਾ ਭਰੋਸਾ ਵਿਰੋਧੀ ਧਿਰਾਂ ਤੋਂ ਵੀ, ਸੱਤਾ ਤੋਂ ਵੀ ਉੱਠਿਆ ਹੋਇਆ। ਜੀ 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 ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਇਹਨਾਂ ਅਹਿਮ ਜਾਣਕਾਰੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ ਜੀ।